ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ। ਕਾਲ 415-909-0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜੀ ਐਂਡ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨੰਬਰ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਜੀ 'ਤੇ 559-374-4541। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਜਾਈਏ। ਜਿਹੜੀਆਂ ਗੱਲਾਂ ਆਪਾਂ ਕਰਦੇ ਹੀ ਆ ਰਹੇ ਹਾਂ, ਉਸ ਦੇ ਉੱਤੇ ਹੁਣ ਕਈ ਲਿਸਟਾਂ ਵੀ ਮੋਹਰ ਲਾਉਣ ਲੱਗ ਗਈਆਂ ਆ। ਪ੍ਰੈਸ ਦੀ ਆਜ਼ਾਦੀ ਖੋਹਣ ਵਾਲਿਆਂ ਦੇ ਵਿੱਚ ਮੋਦੀ ਵੀ ਸ਼ਾਮਲ। ਹਾਂਜੀ ਹਾਂਜੀ, ਵਿਕਾਸ ਪਾਗਲ ਹੀ ਨਹੀਂ ਹੋਇਆ, ਵਿਕਾਸ ਬਦਨਾਮ ਵੀ ਹੋ ਗਿਆ ਮੁੰਨੀ ਦੀ ਤਰ੍ਹਾਂ। ਮੁੰਨੀ ਬਦਨਾਮ ਹੋਈ ਤੇਰੇ ਲਈ। ਤਾਂ ਜਿੱਦਾਂ ਮੁੰਨੀ ਬਦਨਾਮ ਵਾਲਾ ਸ਼ੇਅਰ ਗਾਉਂਦਾ ਸੀਗਾ ਨਾ ਨਵਜੋਤ ਸਿੰਘ ਸਿੱਧੂ, ਤਾਂ ਉਸੇ ਤਰ੍ਹਾਂ ਵਿਕਾਸ ਬਾਬੂ ਜਿਹੜਾ ਆ ਨਾ ਇਸ ਦੇਸ਼ ਦਾ, ਉਹ ਵੀ ਬਦਨਾਮ ਹੋ ਗਿਆ। ਮੁੱਦਾ ਚਾਹੇ ਮਨੁੱਖੀ ਅਧਿਕਾਰਾਂ ਦਾ ਹੋਵੇ। ਤੁਸੀਂ ਉਹ ਦੇਖਿਆ ਹੋਣਾ ਕਿ UN ਦੇ ਜਿਹੜੇ ਸਪੈਸ਼ਲ ਉੱਥੇ ਦੂਤ ਨੇ, ਬੀਬੀ ਹੈ, ਤੇ ਉਹਨੇ ਵੀ ਮੁੱਦਾ ਚੁੱਕਿਆ ਜਿਹੜਾ ਸਟੈਨ ਸਵਾਮੀ ਕੱਲ ਫੌਤ ਹੋਇਆ ਜੀ। ਤੇ ਇਸ ਤੋਂ ਇਲਾਵਾ ਯੂਰਪ ਯੂਨੀਅਨ ਦੇ ਵੀ ਵਿਸ਼ੇਸ਼ ਪ੍ਰਤੀਨਿਧੀ ਨੇ ਮੁੱਦਾ ਚੁੱਕਿਆ। ਉਹ ਮੁੱਦਾ ਮੈਨੂੰ ਲੱਗਦਾ UN ਦੇ ਵਿੱਚ ਚਲੇ ਜਾਣਾ ਹੈ, ਜਿਹੜਾ ਹਾਲ ਬਣਿਆ ਪਿਆ। ਇੱਕ ਕਸਟੋਡੀਅਲ ਡੈਥ ਦਾ ਕਹਿ ਲਓ ਕਿ ਮਸਲਾ ਜਿਹੜਾ UN ਦੇ ਵਿੱਚ ਚਲੇ ਜਾਏਗਾ। ਇੱਕ ਬਜ਼ੁਰਗ ਦਾ ਮਾਮਲਾ UN ਦੇ ਵਿੱਚ ਜੇ ਚਲੇ ਜਾਂਦਾ ਹੈ, ਮਨੁੱਖੀ ਅਧਿਕਾਰਾਂ ਦੀ ਉਹ ਜਿਹੜੀ ਵਿਸ਼ੇਸ਼ ਦੂਤ ਹੈ ਬੀਬੀ, ਉਹਨੇ ਤਾਂ ਟਵੀਟ ਕਰ ਵੀ ਦਿੱਤਾ। ਤਾਂ ਦੇਖੋ ਕਿੰਨੀ ਸ਼ਰਮਿੰਦਗੀ ਵਾਲੀ ਗੱਲ ਹੋਏਗੀ। ਸਾਰੀ ਪੋਲ ਪੱਟੀ ਖੁੱਲ ਜਾਏਗੀ। ਕਿਉਂ? ਕਿਉਂਕਿ ਕੱਲ ਹੀ ਆਪਾਂ ਗੱਲ ਕੀਤੀ ਸੀ ਕਿ ਇਸ ਦੇਸ਼ ਦੇ ਵਿੱਚ ਇਹ ਕੁਝ ਚੱਲ ਰਿਹਾ ਹੈ ਕਿ ਜਿਸ ਧਾਰਾ ਨੂੰ 66 ਨੂੰ ਖਤਮ ਕਰ ਦਿੱਤਾ ਗਿਆ ਸੁਪਰੀਮ ਕੋਰਟ ਵੱਲੋਂ, ਤੇ ਉਹਦਾ ਮੈਂ ਡਾਟਾ ਚੈੱਕ ਕੀਤਾ, 1307 ਮੁਕੱਦਮੇ ਦਰਜ ਕਰ ਦਿੱਤੇ 2015 ਤੋਂ ਲੈ ਕੇ ਹੁਣ ਤੱਕ ਪੁਲਿਸ ਨੇ। ਮਤਲਬ ਕਿ ਜਿਹੜੀ ਧਾਰਾ ਹਟਾਈ ਦਿੱਤੀ ਹੈ, ਤਾਂ ਉਹਦੇ ਵਿੱਚ ਵੀ 1307 FIR ਜਿਹੜੀਆਂ ਉਹ ਰਜਿਸਟਰਡ ਕਰ ਦਿੱਤੀਆਂ। ਹੁਣ ਕੀ ਕਹੋਗੇ? ਤਾਂ ਹੁਣ ਇਹ ਮਸਲਾ ਹੈ ਜਿਹੜਾ, ਇਹ ਦੇਖੋ ਕੋਈ ਸਧਾਰਨ ਰਿਪੋਰਟ ਨਹੀਂ ਹੈ ਜਿਹਦੇ ਤੇ ਆਪਾਂ ਕਿੰਤੂ ਪਰੰਤੂ ਕਰੀਏ, ਜਾਂ ਮੇਰੇ ਵਰਗਾ ਵੀ ਕਈ ਵਾਰ ਕਹਿ ਦਿੰਦਾ ਕਿ ਯਾਰ ਇਹਨਾਂ ਦੀ ਭਰੋਸੇਯੋਗਤਾ ਇੰਨੀ ਹੈ ਨਹੀਂ ਗੀ। ਤਾਂ ਇਹ ਉਹੀ ਆ ਏਜੰਸੀ ਜਿਹੜੀ ਆ, ਜਾਂ ਕਹਿ ਲਓ ਕਿ ਪ੍ਰੈਸ ਵਾਚਡੌਗ ਜੇ ਆਪਾਂ ਸ਼ਬਦ ਇਸਤੇਮਾਲ ਕਰ ਲਈਏ, ਰਿਪੋਰਟਰਸ ਵਿਦਆਊਟ ਬਾਉਂਡਰੀ। ਯਾਦ ਹੋਣਾ ਤੁਹਾਨੂੰ, ਇਹ ਇੱਕ ਰੈਂਕਿੰਗ ਜਾਰੀ ਕਰਦੇ ਨੇ, ਇੱਕ ਦਰਜਾਬੰਦੀ ਜਾਰੀ ਕਰਦੇ ਨੇ ਕਿ ਫਰੀडम ਆਫ ਪ੍ਰੈਸ ਦੇ ਮਾਮਲੇ ਦੇ ਵਿੱਚ ਕਿਹੜਾ ਦੇਸ਼ ਕਿਸ ਤੌਰ ਤੇ ਖਲੋਤਾ ਵਾ। ਤੇ ਉਹਦੇ 'ਚ ਇੰਡੀਆ ਜਿਹੜਾ ਮੋਦੀ ਸਾਹਿਬ ਦੀ ਆਮਦ ਤੋਂ ਬਾਅਦ ਐਜ਼ ਐਨ ਪ੍ਰਾਈਮ ਮਿਨਿਸਟਰ, ਇਹ ਖਿਸਕਦਾ 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 ਤਕਰੀਬਨ 192ਵੇਂ ਨੰਬਰ ਤੇ ਚਲੇ ਗਿਆ। ਤਾਂ ਇਹ ਉਹੀ ਵਾਚਡੌਗ ਗਿਆ। ਤਾਂ ਇਹਨੇ ਜਿਹੜੀ ਲਿਸਟ ਜਾਰੀ ਕੀਤੀ ਆ ਕਿ ਜਿੱਥੇ ਕਿਸੇ ਵੀ ਮੁਲਕ ਦਾ ਕੋਈ ਰਾਸ਼ਟਰਪਤੀ ਆ ਜਾਂ ਪ੍ਰਾਈਮ ਮਿਨਿਸਟਰ ਆ, ਉਹ ਹੌਲੀ ਹੌਲੀ ਪ੍ਰੈਸ ਦੀ ਆਜ਼ਾਦੀ ਖੋ ਰਿਹਾ ਵਾ। ਤਾਂ ਉਸ ਲਿਸਟ ਦੇ ਵਿੱਚ ਹੈਰਾਨੀਜਨਕ ਨਾਂ ਆ ਨਰਿੰਦਰ ਮੋਦੀ ਦਾ। ਤੇ ਵੈਸੇ ਕਮਾਲ ਆ ਸਾਡਾ ਮੀਡੀਆ ਹੁਣ, ਕਿਉਂਕਿ ਇਹਨੂੰ ਇਹ ਝੁਠਲਾ ਨਹੀਂ ਸਕਦੇ ਜਿਹੜੀ ਇਹ ਵਾਚਡੌਗ ਆ ਰਿਪੋਰਟਰਸ ਵਿਦਆਊਟ ਬਾਉਂਡਰੀ, ਜਿਹਨੂੰ RSF ਆਪਾਂ ਕਹਿ ਦਿੰਦੇ ਆ। RSF ਨੂੰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਨਾ 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 ਜੀ ਇਹ ਤਾਂ ਭਾਰਤ ਵਿਰੋਧੀ ਹੈ, ਇਹ ਤਾਂ ਜੀ ਭਾਰਤ ਦੇ ਜਿਹੜੇ ਦੁਸ਼ਮਣ ਹੈ ਉਹਨਾਂ ਦੇ ਨਾਲ ਰਲੀ ਵੀ ਹੈ। ਨਹੀਂ, ਐਸਾ ਨਹੀਂ ਹੈ। ਤੇ ਇਸ ਕਰਕੇ ਕੀ ਆ ਕਿ ਫਿਰ ਇਹ ਡੋਨਾ ਵੱਟਾ ਬਣ ਜਾਂਦਾ ਮੀਡੀਆ, ਤੁਹਾਨੂੰ ਪਤਾ ਹੀ ਹੈ। ਹੁਣ ਇੱਕ ਬਹੁਤ ਵੱਡੇ ਅਖਬਾਰ ਨੇ ਖਬਰ ਲਾਈ ਮਾਰੀ ਦਿਆਂ, ਔਰ ਖਬਰ ਦਾ ਟਾਈਟਲ ਪਤਾ ਕੀ ਹੈ? ਜੇ ਮੈਂ ਤੁਹਾਨੂੰ ਸੁਣਾਵਾਂ ਹਿੰਦੀ 'ਚ ਤੁਸੀਂ ਖੁਦ ਹੱਸੋਗੇ। ਕਹਿੰਦੇ इमरान की साख पर फिर बट्टा, प्रेस की आजादी छीनने वालों की लिस्ट में पाकिस्तान PM और उत्तर कोरियाई तानाशाह किम जोंग। दुनिया में ऐसे 37 लीडर, मतलब कि नरेंद्र मोदी का ना ही नहीं। जबकि खबर बड़ी ये होनी चाहिए थी कि पहली बार कोई इंडिया का प्राइम मिनिस्टर ये शामिल है। तो देखो कि हासोनी जिथे मतलब कि एडी वड्डी खबर नूं मीडिया जिहड़ा वो संकोच के लिख रहा है, तो फिर इस रिपोर्ट को झुठलाओगे किदां? ਉਹਦੇ ਲਈ ਫੈਕਟ, ਉਹਦੇ ਲਈ ਤੁਸੀਂ ਸਬੂਤ ਕਿੱਥੋਂ ਲਿਆਓਗੇ ਕਿ ਨਹੀਂ 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 ਅਸੀਂ ਤਾਂ ਆਜ਼ਾਦਾਨਾ ਢੰਗ ਦੇ ਨਾਲ ਕੰਮ ਕਰਦੇ ਹਾਂ? ਕਿਉਂਕਿ ਤੁਹਾਡੇ ਫੈਕਟ ਹੀ ਬੋਲ ਰਹੇ ਆ, ਔਰ ਫੈਕਟ ਹੀ ਨਹੀਂ ਤੁਹਾਡੇ ਖੁਦ ਦੇ ਹਾਲਾਤ ਬੋਲ ਰਹੇ ਆ। ਮੈਂ ਕੀ ਦੱਸਾਂ, ਕੀ ਦੱਸੀਏ ਦੁੱਖ ਦਿਲ ਦੇ। ਜਿੱਦਾਂ ਉਹ ਕਹਿੰਦੇ ਆ
कि ਇੱਥੇ ਇੱਕ ਬਹੁਤ ਬਦਨਾਮ ਅਖਬਾਰ ਆ, ਵੈਸੇ ਉਹਨਾਂ ਦਾ ਬੜਾ ਨਾਮ ਸੀਗਾ, ਆਜ਼ਾਦੀ ਤੋਂ ਪਹਿਲਾਂ ਦਾ ਗਰੁੱਪ ਆ, ਉਸ ਗਰੁੱਪ ਦੇ ਖੇਤਰੀ ਅਖਬਾਰ ਵੀ ਨਿਕਲਦੇ ਆ, ਹਿੰਦੀ ਤਾਂ ਉਹ ਬਹੁਤ ਪਹੁੰਚਿਆ ਅਖਬਾਰ ਸੀਗਾ। ਉਸ ਅਖਬਾਰ ਨੇ ਗਿਰਨ ਦਾ ਕੋਈ ਤਲ ਛੱਡਿਆ ਹੀ ਨਹੀਂ ਹੈ। ਕਹਿੰਦੇ ਆ ਕਿ ਉੱਡਣਾ ਹੋਵੇ ਨਾ, ਕੋਈ ਸੀਮਾ ਹੀ ਨਹੀਂ ਹੁੰਦੀ ਬੰਦੇ ਦੀ, ਜਿੰਨੀ ਮਰਜ਼ੀ ਉੱਚੀ ਉਡਾਰੀ ਭਰ ਲਵੇ, ਤੇ ਜੇ ਗਿਰਨਾ ਹੋਵੇ ਤੇ ਉਹਦੇ ਲਈ ਕੋਈ ਪਤਾਲ ਨਹੀਂ ਹੈਗਾ, ਉਹਦੇ ਲਈ ਤੇ ਬਸ ਪਤਾਲ ਤੋਂ ਵੀ ਗਾਂ ਪਤਾਲ ਹੀ ਆ, ਤੁਰਿਆ ਚੱਲ ਜਿੱਥੇ ਤੱਕ ਮਰਜ਼ੀ ਡਿੱਗੀ ਚੱਲ। ਤੇ ਉਸ ਅਖਬਾਰ ਦੀ ਕਰਤੂਤ ਦੇਖੋ, ਉਹਨਾਂ ਨੇ ਅੱਜ ਤੱਕ ਕਿਸਾਨ ਅੰਦੋਲਨ ਦੇ ਖਿਲਾਫ ਬਹੁਤ ਵੱਡਾ ਕਹਿ ਲਓ ਕਿ ਨੈਰੇਟਿਵ ਸਿਰਜਿਆ, ਔਰ ਉਹੀ ਅਖਬਾਰ ਸੀ ਜਿਹਨੇ ਆਪਰੇਸ਼ਨ ਕਲੀਨ ਦੀ ਉਹ ਅਫਵਾਹ ਉਡਾਈ ਸੀ, ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਉਲਝ ਗਈਆਂ ਸਨ ਜੀ। ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਇੱਕ ਤੁਹਾਡੇ ਇੱਧਰ ਮੇਰੇ ਖਿਆਲ ਦੇ ਨਾਲ ਨਿਊਯਾਰਕ ਟਾਈਮ ਸ਼ਾਇਦ ਇਹੋ ਜਿਹਾ ਕੋਈ ਅਖਬਾਰ ਸੀ, ਉਹਦਾ ਇਹ ਕਹਿ ਕੇ ਕਿ ਇਹ ਇਹਨਾਂ ਦਾ ਐਡੀਟਰ ਇਨ ਚੀਫ ਆ, ਉਹਦਾ ਲੇਖ ਛਾਪਿਆ ਕਿ ਨਰਿੰਦਰ ਮੋਦੀ ਬਹੁਤ ਆਲਾ ਦਰਜੇ ਦਾ ਲੀਡਰ ਆ। ਬਾਅਦ 'ਚ ਪਤਾ ਲੱਗਿਆ ਕਿ ਉਹ ਲੇਖ ਛਾਪਣ ਵਾਲਾ ਉੱਥੇ ਕਿਸੇ ਵੀ ਕਿਸਮ ਦੀ ਨੌਕਰੀ ਕਰਦਾ ਹੀ ਨਹੀਂ, ਅਖਬਾਰ 'ਚ ਕੋਈ ਬੰਦਾ ਇੱਥੇ ਨਾਂ ਦਾ ਕੋਈ ਬੰਦਾ ਹੀ ਹੈ ਨਹੀਂ। ਕੀ ਕਹੋਗੇ ਤੁਸੀਂ ਜਦੋਂ ਆਹ ਸਿਲਸਿਲਾ ਚੱਲਦਾ ਪਿਆ ਕਿ ਯੂਪੀ ਦੇ ਵਿੱਚ ਇੱਕ ਪੱਤਰਕਾਰ ਮਿਡ ਡੇ ਮੀਲ ਦੀ ਕਵਰੇਜ ਕਰਦਾ ਕਿ ਦੇਖੋ ਨਮਕ ਦੇ ਨਾਲ ਰੋਟੀ ਖਾ ਰਹੇ ਆ ਬੱਚੇ ਮੰਨ ਕੇ ਸੱਚੇ, ਤਾਂ ਉਸ ਪੱਤਰਕਾਰ ਨੂੰ ਚੁੱਕ ਕੇ ਅੰਦਰ ਸੁੱਟ ਦਿੱਤਾ ਜਾਂਦਾ ਬਜਾਏ ਇਸਦੇ ਕਿ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ। ਵਾਰਾਣਸੀ 'ਚ ਜਾ ਕੇ ਜਿਹੜਾ ਪ੍ਰਧਾਨ ਮੰਤਰੀ ਨੇ ਗੋਦ ਲਿਆ ਵਾ, ਇਹਨਾਂ ਨੇ ਲਿਆ ਸੀ ਨਾ ਐਮਪੀਆਂ ਨੇ ਗੋਦ, ਜਿਹੜਾ ਪ੍ਰਧਾਨ ਮੰਤਰੀ ਨੇ ਗੋਦ ਲਿਆ ਸੀ ਪਿੰਡ, ਉਹਦੇ 'ਚ ਜਾ ਕੇ ਹਾਲਾਤ ਵਿਖਾਉਂਦੀ ਹੈ ਤੇ ਉਸ ਬੀਬੀ ਤੇ ਕੇਸ ਦਰਜ ਕਰ ਦਿੱਤਾ ਜਾਂਦਾ। ਕਸ਼ਮੀਰ ਦੀ ਇੱਕ ਪੁਰਸਕਾਰ ਵਿਜੇਤਾ ਬੀਬੀ ਜੇ ਕਸ਼ਮੀਰੀਆਂ ਦਾ ਮੁੱਦਾ ਚੁੱਕਦੀ, ਉਹਦੇ ਤੇ ਕੇਸ ਦਰਜ ਕਰ ਦਿੱਤਾ ਜਾਂਦਾ। ਕਸ਼ਮੀਰੀ ਅਖਬਾਰ ਜੇ ਆਵਾਮ ਦੀ ਗੱਲ ਕਰਦੇ ਆ, ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ, ਉਹਨਾਂ ਦੇ ਇਸ਼ਤਿਹਾਰ ਖੋਹ ਲਏ ਜਾਂਦੇ ਆ। ਟੈਲੀਵਿਜ਼ਨ ਤਾਂ ਆਪਾਂ ਦੇਖਿਆ ਹੀ ਆ, ਪਿਛਲੀ ਸਰਕਾਰ ਵੇਲੇ ਕਮਰ ਸੰਧੂ ਦਾ ਚੈਨਲ ਕਿਵੇਂ ਬੰਦ ਹੋਇਆ ਸੀਗਾ। ਤਾਂ ਇਹ ਜਿਹੜਾ ਸਿਲਸਿਲਾ ਚੱਲਦਾ ਹੈ, ਇਸ ਸਿਲਸਿਲੇ ਦੇ ਵਿੱਚ ਠੀਕ ਆ, ਆਪਾਂ ਕਹਿ ਸਕਦੇ ਹਾਂ ਕਿ ਗੌਰਮੈਂਟ ਨੇ ਭਾਈ ਇਹ ਕੁਛ ਕੀਤਾ ਵਾ, ਪਰ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਆ ਇਹਦੇ 'ਚ। ਇਹ ਮੰਨਣਾ ਪਏਗਾ ਕਿ ਮੀਡੀਆ ਨੇ ਖੁਦ ਹੀ ਆਪਣੇ ਮੱਥੇ ਤੇ ਬਦਨਾਮੀ ਦਾ ਕਾਲਾ ਟਿੱਕਾ ਲਾਇਆ। ਮਤਲਬ ਕਿ ਲੀਡਰਾਂ ਦਾ ਕਸੂਰ, ਲੀਡਰਾਂ ਦਾ ਤਾਂ ਇਹੀ ਹੈ। ਤੁਹਾਡੇ US ਦੇ ਵਿੱਚ ਕਿਹੜਾ ਨਾ ਯਤਨ ਹੁੰਦੇ ਹੋਣਗੇ ਕਿ ਮੀਡੀਆ ਨੂੰ ਕੰਟਰੋਲ ਕਰ ਲਿਆ ਜਾਵੇ ਜੀ, ਤੁਹਾਡੇ ਇੱਥੇ ਵੀ ਤਾਂ ਯਤਨ ਹੁੰਦੇ ਹੋਣਗੇ ਨਾ, ਸਾਰੇ ਦੇਸ਼ਾਂ 'ਚ ਹੀ ਹੁੰਦੇ ਆ। ਕੋਈ ਵੀ ਗੌਰਮੈਂਟ ਚਾਹੁੰਦੀ ਹੈ ਕਿ ਮੀਡੀਆ ਸਾਡੇ ਹਿਸਾਬ ਨਾਲ ਕੰਮ ਕਰੇ, ਪਰ ਮੀਡੀਆ ਨੇ ਰੀੜ ਦੀ ਹੱਡੀ ਦਿਖਾਉਣੀ ਹੈ ਨਾ, ਮੀਡੀਆ ਨੇ ਮੱਥੇ ਤੇ ਵੱਟ ਪਾ ਕੇ ਦਿਖਾਉਣਾ ਕਰਨ ਦਾ ਕਿ ਨਹੀਂ ਅਸੀਂ ਆਪਣਾ ਫਰਜ਼ ਹੀ ਨਿਭਾਵਾਂਗੇ। ਸੋ ਦੋਹਾਂ ਹੱਥਾਂ ਨਾਲ ਹੀ ਤਾੜੀ ਵੱਜਦੀ ਆ। ਜ਼ਰਾ ਲਿਸਟ ਦੇ ਵਿੱਚ ਕੁਛ ਨਾਮ ਮੈਂ ਤੁਹਾਨੂੰ ਦ੍ਰਿਸ਼ਟੀਗੋਚਰ ਕਰ ਦਿੰਦਾ। ਉਹਦੇ ਵਿੱਚ ਮਿਸਰ ਵਾਲਾ ਹੈਗਾ ਅਬਦੁਲ ਫਤਿਹ ਅਲ ਸਿਸੀ, ਫਿਰ ਇਹਦੇ ਵੱਡੇ ਨਾਮ ਹੀ ਆਪਾਂ ਗਿਣ ਲੈਂਦੇ, ਬਸ਼ਰ ਅਲ ਅਸਦ ਹੋ ਗਿਆ ਸੀਰੀਆ ਵਾਲਾ, ਫਿਰ ਇਸ ਤੋਂ ਇਲਾਵਾ ਹਾਂਗਕਾਂਗ ਬੀਬੀ ਹੈ ਜਿਹੜੀ ਕੈਰੀ ਲੈਮ, ਯਾਨੀ ਜਦੋਂ ਤੋਂ ਕੰਟਰੋਲ ਚਾਈਨਾ ਵਾਲਾ ਹੋਇਆ ਇਹ ਬਦਨਾਮ ਹੋ ਗਿਆ, ਨਹੀਂ ਤਾਂ ਹਾਂਗਕਾਂਗ ਦਾ ਕਦੇ ਇਹੋ ਜਿਹੇ ਮਾਮਲੇ 'ਚ ਨਾਂ ਨਹੀਂ ਸੀ ਆਉਣਾ। ਫਿਰ ਜੇ ਆਪਾਂ ਦੇਖੀਏ ਪਾਕਿਸਤਾਨ ਵਾਲੇ ਉਹ ਖਾਨ ਸਾਹਿਬ ਤੇ ਆ ਹੀ ਗਏ ਆ। ਬ੍ਰਾਜ਼ੀਲ ਵਾਲਾ ਮਿੱਤਰ ਨਰਿੰਦਰ ਮੋਦੀ ਦਾ ਬੋਲਸਨਾਰੋ ਉਹ ਵੀ ਆ ਗਿਆ। ਕਿਮ ਯੂੰਗ ਤੇ ਆ ਹੀ ਜਾਣਾ ਸੀ, ਮੀਚੀਆਂ ਹੀ ਅੱਖਾਂ ਵਾਲੇ ਕੰਮਾਂ 'ਚ ਅੱਗੇ ਹੀ ਆ। ਸਿੰਗਾਪੁਰ ਦਾ ਵੀ ਇੱਕ ਮੇਰੇ ਖਿਆਲ ਦੇ ਨਾਲ ਆਇਆ ਪਿਆ GCN ਨੂੰਗ, ਉਹਦਾ ਵੀ ਜ਼ਿਕਰ ਆ। ਮਿਆਂਮਾਰ ਵਾਲਿਆਂ ਨੇ ਆਉਣਾ ਸੀ, ਮੋਦੀ ਸਾਹਿਬ ਪਏ ਜੇ। ਫਿਰ ਜੇ ਥੱਲੇ ਆਓਗੇ ਪੁਤਿਨ ਸਾਹਿਬ ਪਏ ਨੇ, ਜੇ ਆਪਾਂ ਦੇਖੀਏ ਤੁਰਕੀ ਵਾਲੇ ਪਏ ਐਰਦੋਗਨ, ਫਿਲੀਪੀਨਸ ਵਾਲੇ ਉਹ ਜਿਹੜਾ ਰੋਡਰੀਗੋ ਦਰਤੇ ਆ ਉਹ ਪਿਆ ਵਾ। ਸੋ ਇਹ ਚੀਨ ਵਾਲੇ ਤਾਂ ਹੈਗੇ ਹੀ ਆ, ਸ਼ੀ ਜਿਨਪਿੰਗ ਹੋ ਰਹੀ। ਤਾਂ ਇਹ ਲਿਸਟ ਆ 37 ਜਣਿਆਂ ਦੀ ਕਿ ਜਿਨ੍ਹਾਂ ਨੇ ਰਲ ਕੇ ਪ੍ਰੈਸ ਦੀ ਆਜ਼ਾਦੀ ਦਾ ਗਲ ਘੁੱਟਿਆ। ਪਰ ਮੈਂ ਕਹਿੰਦਾ ਕਿ ਗੱਲ ਇਹਨਾਂ ਹੱਥਾਂ ਨੇ ਜ਼ਰੂਰ ਘੁੱਟਿਆ ਹੋਏਗਾ, ਪਰ ਮੀਡੀਆ ਨੇ ਗੱਲ ਆਪ ਵੀ ਕੁਛ ਹੱਦ ਤੱਕ ਪੇਸ਼ ਕੀਤਾ ਹੋਏਗਾ ਕਿ ਲਓ ਘੁੱਟ ਲਓ ਸਾਡਾ ਗੱਲ। ਜੀ ਬਿਲਕੁਲ, ਉਹ ਤਾਂ ਮੋਹਰੇ ਹੋ ਕੇ ਆਉਂਦੇ ਸੀਗੇ ਵੀ ਚੱਲ ਐਟਲੀਸਟ ਮੋਦੀ ਦੇ ਹੱਥ ਤਾਂ ਲੱਗਣਗੇ, ਗੱਲ ਤਾਂ ਘੁੱਟੋ। ਗੱਲ ਤਾਂ ਇਹ ਜਿਹੜੀ ਉਹਨਾਂ ਨੇ ਉੱਥੇ ਬਣੀ ਪਈ ਆ। ਸੋ ਸਥਿਤੀ ਕੋਈ ਬਹੁਤੀ ਜਿਹੜੀ ਜ਼ਿਆਦਾ ਚੰਗੀ ਨਹੀਂ ਆ। ਲੋਕਾਂ ਦੀ ਆਜ਼ਾਦੀ, ਇਹ ਤਾਂ ਪ੍ਰੈਸ ਦੀ ਆਜ਼ਾਦੀ ਅਤੇ ਲੋਕਾਂ ਦੀ ਆਜ਼ਾਦੀ, ਲੋਕਾਂ ਦਾ ਰੋਸ ਦਿਖਾਉਣ ਦੀ ਆਜ਼ਾਦੀ, ਉਸ ਦੇ ਉੱਤੇ ਵੀ ਬਹੁਤ ਵੱਡੀ ਜਿਹੜੀ ਸਮੱਸਿਆ ਇਸ ਟਾਈਮ ਬਣੀ ਪਈ ਹੈਗੀ ਆ। ਮਿੰਟੂ ਜੀ, ਅਗਲੀ ਗੱਲ ਕਰ ਲਈਏ। ਕੈਪਟਨ ਸੋਨੀਆ ਗਾਂਧੀ ਦੇ ਘਰੇ ਪਹੁੰਚ ਗਏ ਆ। ਕੀ ਤੁਹਾਨੂੰ ਲੱਗਦਾ ਵੀ ਪੰਜਾਬ ਕਾਂਗਰਸ ਦਾ ਇਹ ਡੇਲੀ ਐਪੀਸੋਡ ਮੁੱਕੂਗਾ ਜੀ ਕਿਤੇ? ਨਹੀਂ, ਕਹਿੰਦੇ ਆ ਕੈਪਟਨ ਸਾਹਿਬ ਦਿੱਲੀ ਤੋਂ ਜਾ ਆਇਆ। ਕੈਪਟਨ ਸਾਹਿਬ ਦਿੱਲੀ ਤੋਂ ਜਾ ਆਇਆ
ਲੋਕ ਪੁੱਛਦੇ ਕੀ ਪੂਰੀਆਂ ਪਾਏ ਆ। ਸਿੱਧੂ ਦੇ ਜਿਹੜੇ ਖੇਪੇ ਵਾਲੇ ਆ ਕਹਿੰਦੇ ਸਾਡੀਆਂ ਲੂਟੀਆਂ ਲਾਏ ਆ, ਤੇ ਜਿਹੜੇ ਇਹਨਾਂ ਦੇ ਪੱਖ ਦੇ ਆ ਉਹ ਕਹਿੰਦੇ ਪੂਰੀ ਤਲੀ ਤੇ ਸਰੋਂ ਜਮਾ ਆਏ ਆ। ਮਾਹੌਲ ਇਹ ਬਣਿਆ ਪਿਆ, ਵਾਪਸ ਪਰਤ ਆਏ ਆ। ਜਦੋਂ ਇਹਨਾਂ ਨੇ ਹੈਲੀਕਾਪਟਰ ਸਟਾਰਟ ਕੀਤਾ ਨਾ ਉੱਥੇ ਹੈਲੀਪੈਡ ਤੇ, ਜਿੱਥੇ ਕਲਾਵੇ ਚ ਸੁਖਪਾਲ ਖਹਿਰੇ ਨੂੰ ਲੈ ਲਿਆ ਉੱਥੋਂ ਹੀ, ਤੇ ਨਾਲ ਦੀ ਨਾਲ ਇੱਕ ਬਹੁਤ ਵੱਡੇ ਹਿੰਦੀ ਅਖਬਾਰ ਨੇ ਸਰਲੇਖ ਦੇ ਕੇ ਖਬਰ ਜਿਹੜੀ ਆ ਉਹ ਬ੍ਰੇਕ ਕੀਤੀ। ਕਹਿੰਦੇ ਸੋਨੀਆ ਨੂੰ ਮਿਲਣ ਲਈ ਕੈਪਟਨ ਉੱਡ ਕੇ ਗਏ। ਤੁਸੀਂ ਦੇਖੋ ਕਿ ਕਿੰਨਾ ਮੋਹ ਭਰਿਆ ਸਰਲੇਖ ਆ ਕਿ ਸੋਨੀਆ ਨੂੰ ਮਿਲਣ ਵਾਸਤੇ ਕੈਪਟਨ ਉੱਡ ਕੇ ਗਏ। ਤਾਂ ਇਹ ਦੇਖੋ ਕਿ ਕਿੰਨੀ ਅਹਿਮੀਅਤ ਹੋਏਗੀ ਅੱਜ ਦੇ ਦਿਨ ਦੀ ਕਾਂਗਰਸ ਵਾਸਤੇ। ਇਹ ਗਏ ਨੇ ਕਪੂਰਥਲਾ ਹਾਊਸ ਦੇ ਵਿੱਚ, ਪਹਿਲਾਂ ਰਣਨੀਤੀ ਘੜੀ ਆ, ਦੇਖਿਆ ਫਾਈਲਾਂ ਦੇ ਵਿੱਚ ਕੀ ਕੁਛ ਲਿਖਣਾ, ਜਾ ਕੇ ਨਵਜੋਤ ਸਿੰਘ ਸਿੱਧੂ ਜਾਂ ਜਿਹੜੇ ਹੋਰ ਵਿਰੋਧੀ ਆ ਕਿਵੇਂ ਉਹਨਾਂ ਨੂੰ ਨੁਕਰੇ ਲਾਉਣਾ, ਸਾਰੀ ਰਣਨੀਤੀ ਬਣਾਈ। ਆਪਣੇ ਜਿਹੜੇ ਪੱਖ ਦੇ ਬੰਦੇ ਆ, ਵਫਾਦਾਰ ਬੰਦੇ ਆ, ਕਿਚਨ ਕਮੇਟੀ ਵਾਲੇ ਬੰਦੇ ਆ, ਨਾਲ ਦੋਤਾ ਵੀ ਸੀਗਾ, ਨਾਲ ਮੀਡੀਆ ਸਲਾਹਕਾਰ ਵੀ ਸੀ, ਨਾਲ ਰਾਜਸੀ ਸਲਾਹਕਾਰ ਵੀ ਸੀ। ਮਤਲਬ ਕਿ ਪੂਰੀ ਦੀ ਪੂਰੀ ਟੀਮ ਲੈ ਕੇ ਕੈਪਟਨ ਅਮਰਿੰਦਰ ਸਿੰਘ ਸੁੱਖ ਦੇ ਨਾਲ ਦਿੱਲੀ ਚਲੇ ਗਿਆ। ਉਸ ਤੋਂ ਬਾਅਦ ਵਾਰੀ ਆਈ 3:30 ਵਜੇ ਸੋਨੀਆ ਗਾਂਧੀ ਦੇ ਘਰ ਦੇ ਵਿੱਚ ਗੱਡੀਆਂ ਜਿਹੜੀਆਂ ਪ੍ਰਵੇਸ਼ ਕਰਦੀਆਂ, ਦਾਖਲ ਹੁੰਦੀਆਂ ਨੇ, ਮੀਡੀਆ ਦਾ ਜਮਾਵੜਾ ਲੱਗ ਜਾਂਦਾ ਹੈ। ਕੈਪਟਨ ਹੁਣ ਆਇਆ ਕਿ ਹੁਣ ਆਇਆ, ਹੁਣ ਆਇਆ ਕਿ ਹੁਣ ਆਇਆ, ਹੁਣ ਆਇਆ ਕਿ ਹੁਣ ਆਇਆ, ਪਰ ਅਖੀਰ ਆ ਹੀ ਗਿਆ। ਕੈਪਟਨ 6 ਵਜੇ ਬਾਹਰ ਆਇਆ ਤੇ ਉਹਨੇ ਜਿਹੜੀ ਗੱਲ ਕਹੀ ਹੈ ਉਹਦੇ ਮਾਇਨੇ ਇਹ ਨਿਕਲਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਸਾਰੀਆਂ ਗੱਲਾਂ ਕਲੀਅਰ ਕਰ ਆਇਆ ਤੇ ਹੁਣ ਫੈਸਲਾ ਜਿਹੜਾ ਆਲਾ ਕਮਾਨ ਨੇ ਲੈਣਾ। ਉਹਨਾਂ ਆਖਿਆ ਕਿ ਦੇਖੋ ਮੈਂ ਆਪਣੀਆਂ ਜੋ ਸਾਡੀਆਂ ਇੰਟਰਨਲ ਗੱਲਾਂ ਬਾਤਾਂ ਸੀਗੀਆਂ ਪਾਰਟੀ ਦੀਆਂ ਉਹ ਰੱਖ ਆਇਆ, ਸਾਰਾ ਕੋਈ ਵਿਚਾਰ ਵਟਾਂਦਰਾ ਜਿਹੜਾ ਕਰਨਾ ਸੀ ਕਰ ਆਇਆ ਵਾਂ, ਜੋ ਵੀ ਫੈਸਲਾ ਆਲਾ ਕਮਾਨ ਲਊਗਾ ਮੈਨੂੰ ਪ੍ਰਵਾਨ ਹੋਊਗਾ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਔਨ ਦਾ ਰਿਕਾਰਡ ਕਹੀ ਹੈ ਕਿ ਜੋ ਵੀ ਹਾਈ ਕਮਾਨ ਫੈਸਲਾ ਲਊਗਾ ਮੈਨੂੰ ਉਹ ਖਿੜੇ ਮੱਥੇ ਪ੍ਰਵਾਨ ਹੋਣਾ ਆ। ਤੇ ਦੂਜੇ ਪਾਸੇ ਸਿੱਧੂ ਦਾ ਜਦੋਂ ਸਵਾਲ ਕੀਤਾ ਗਿਆ, ਹੁਣ ਤੁਸੀਂ ਦੇਖੋ ਕਿ ਉੱਥੇ 150-200 ਪੱਤਰਕਾਰ ਖਲੋਤਾ ਹੋਵੇ ਤੇ ਸਿੱਧੂ ਦਾ ਜ਼ਿਕਰ ਨਾ ਆਵੇ, ਤੇਰਾ ਗੱਲਾਂ 'ਚ ਜ਼ਿਕਰ ਨਾ ਆਵੇ, ਹੋ ਹੀ ਨਹੀਂ ਸਕਦਾ। ਤਾਂ ਸਿੱਧੂ ਬਾਰੇ ਜਦੋਂ ਪੁੱਛਿਆ ਕਹਿੰਦਾ ਨਹੀਂ ਸਿੱਧੂ ਬਾਰੇ ਮੈਨੂੰ ਕੋਈ ਪਤਾ ਨਹੀਂ ਹੈ। ਮਤਲਬ ਕਿ ਸਿੱਧੂ ਦੀ ਗੱਲ ਨੂੰ ਉਹਨਾਂ ਨੇ ਹਵਾ ਦੇ ਵਿੱਚ ਉਡਾ ਦਿੱਤਾ। ਕਹਿੰਦੇ ਕਿ ਕੋਈ ਸਿੱਧੂ ਦਾ ਮੈਨੂੰ ਪਤਾ ਨਹੀਂ ਹੈ ਕੀ ਹੋਣਾ ਕੀ ਨਹੀਂ ਹੋਣਾ, ਪਰ ਜੋ ਹਾਈ ਕਮਾਂਡ ਕਰੇਗਾ ਉਹ ਮਨਜ਼ੂਰ ਹੈ ਤੇ ਮਨਜ਼ੂਰ ਹੀ ਮਨਜ਼ੂਰ ਹੈ, ਕਬੂਲ ਹੈ ਕਬੂਲ ਹੈ ਕਬੂਲ ਹੈ। ਇਹ ਕਹਿ ਕੇ ਉੱਥੋਂ ਕੈਪਟਨ ਰਵਾਨਾ ਹੋ ਗਏ ਆ ਪੰਜਾਬ ਨੂੰ। ਹੁਣ ਦੇਖੋ ਕੱਲ ਨੂੰ ਕੀ ਬਣਦਾ, ਪਰ ਜੋ ਸੋਰਸ ਦੱਸਦੇ ਆ, ਜੋ ਕੁਛ ਮੀਡੀਆ ਵਾਲੇ ਆਊਟਲੈਟ ਚੈਨਲ ਦਾਅਵਾ ਕਰਦੇ ਆ, ਉਹ ਇਹ ਆ ਕਿ ਸਿੱਧੂ ਨੇ ਸਾਫ਼ ਜ਼ਰੂਰ ਕੀਤਾ ਹੈ। ਕਹਿੰਦੇ ਦੋ ਗੱਲਾਂ ਕੀਤੀਆਂ ਕਿ ਇੱਕ ਤਾਂ ਜੇ ਸਿੱਧੂ ਨੂੰ ਪ੍ਰਧਾਨ ਲਾਓਗੇ ਤੇ ਮੈਂ ਸਿੱਧੂ ਦੇ ਨਾਲ ਕੰਮ ਨਹੀਂ ਕਰ ਸਕਾਂਗਾ, ਮਤਲਬ ਕਿ ਕਹਿ ਹੋਏਗਾ ਕਿ ਸ਼ਾਇਦ ਮੈਂ ਕੰਫਰਟੇਬਲ ਨਹੀਂ ਰਵਾਂਗਾ, ਕਿਉਂਕਿ ਉਹ ਕਹਿੰਦੇ ਆ ਵੈਸੇ ਆਫ ਦੀ ਰਿਕਾਰਡ ਇਹਨੂੰ ਮੰਨ ਨਾ ਲਿਓ ਜਿਹੜੀਆਂ ਗੱਲਾਂ ਨੇ, ਉਹ ਕਹਿੰਦੇ ਆ ਕਿ ਦੇਖੋ ਨਵਜੋਤ ਸਿੱਧੂ ਮੇਰਾ ਨੁਕਸਾਨ ਨਹੀਂ ਕਰ ਰਿਹਾ, ਉਹ 2022 ਵਾਸਤੇ ਪਾਰਟੀ ਦਾ ਨੁਕਸਾਨ ਕਰ ਰਿਹਾ, ਸਰਕਾਰ ਦਾ ਨੁਕਸਾਨ ਕਰ ਰਿਹਾ। ਨੰਬਰ 2, ਉਹ ਕਹਿੰਦੇ ਆ ਕਿ ਜੇ ਪ੍ਰਧਾਨ ਲਾਉਣਾ ਹੈ ਤਾਂ ਵਿਜੇਂਦਰ ਸਿੰਗਲਾ ਸੰਗਰੂਰ ਤੋਂ ਜਿਹੜੇ ਵਿਧਾਇਕ ਆ, ਸਿੱਖਿਆ ਮੰਤਰੀ ਆ, ਕਹਿੰਦੇ ਕਿ ਉਹਨਾਂ ਨੂੰ ਲਾਓ। ਉਹ ਇੱਕ ਤਾਂ ਹਿੰਦੂ ਭਾਈਚਾਰੇ ਤੋਂ ਆਉਂਦੇ ਆ ਤੇ ਦੂਜਾ ਇਹ ਆ ਕਿ ਉਹ ਕਿਸੇ ਵੀ ਗੁੱਟਬੰਦੀ ਦੇ ਵਿੱਚ ਬਹੁਤੀ ਭੂਮਿਕਾ ਅਦਾ ਨਹੀਂ ਕਰਦੇ। ਸੋ ਆਹ ਗੱਲਾਂ 2-3 ਨਿਕਲੀਆਂ ਸਾਰੇ ਦਿਨ ਦੀ ਕਵਰੇਜ ਦੇ ਵਿੱਚੋਂ। ਹੁਣ ਕੀ ਇਹ ਸੱਚੀਆਂ ਨੇ, ਕੀ ਇਹ ਪੱਕੀਆਂ ਨੇ, ਕੀ ਇਹ ਕੱਚੀਆਂ ਨੇ, ਇਹ ਹੁਣ ਕਿਆ ਸਰਾਈਆਂ ਜਿਹੜੀਆਂ ਉਹ ਚੰਦ ਦਿਨਾਂ ਦੀਆਂ ਮਹਿਮਾਨ ਨੇ, ਕਿਉਂਕਿ ਬਹੁਤ ਜਲਦੀ ਆਲਾ ਕਮਾਨ ਫੈਸਲਾ ਲੈ ਲਵੇਗਾ। ਵੈਸੇ ਹਰੀਸ਼ ਰਾਵਤ ਨੇ 8 ਤਰੀਕ ਦਾ ਟਾਈਮ ਦਿੱਤਾ ਸੀਗਾ ਕਿ 8 ਜੁਲਾਈ ਤੱਕ ਸਭੇ ਚੀਜ਼ਾਂ ਕਲੀਅਰ ਹੋ ਜਾਣਗੀਆਂ, ਤੇ 8 ਤੇ ਹੁਣ ਆਈ, ਅੱਜ 6 ਤੇ ਬੀਤ ਗਈ ਆ, ਕੱਲ ਨੂੰ 7 ਤੇ ਪਰਸੋਂ 8। ਸੋ 8 ਤਰੀਕ ਤੱਕ ਇੰਤਜ਼ਾਰ ਰਹੇਗਾ ਕਿ ਆਲਾ ਕਮਾਨ ਕੀ ਫੈਸਲਾ ਲੈਂਦਾ ਹੈ, ਕਿ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਦੇ ਵਿੱਚ ਬਤੌਰ ਖਿਡਾਰੀ ਖੇਡਦਾ ਜਾਂ ਉਹਨੂੰ ਵੀ ਨਾਲ ਉਪ ਕਪਤਾਨ ਬਣਾਇਆ ਜਾਂਦਾ, ਕਿ ਦੋਨੇ ਇਕੱਠੇ ਰਲ ਕੇ ਟੀਮ ਨੂੰ ਲੀਡ ਕਰਨਗੇ ਜਾਂ ਫਿਰ ਇੱਕ ਜਣਾ ਪਵੇਲੀਅਨ 'ਚ ਬਹਿ ਜਾਊਗਾ, ਦੂਜਾ ਮੈਦਾਨ 'ਚ ਲੀਡ ਕਰਦਾ ਨਜ਼ਰ ਆਊਗਾ। ਸਾਰਾ ਕੁਝ ਸਾਫ਼ ਹੋ ਜਾਏਗਾ ਆਉਣ ਵਾਲੇ ਦਿਨਾਂ 'ਚ। ਜੀ ਉਹਦਾ ਹਾਲਾਤ ਕਿੱਦਾਂ ਹੈ ਮਿੰਟੂ ਜੀ? ਤੁਸੀਂ ਵੀ ਦੱਸ ਰਹੇ ਸੀ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਵੀ ਕਾਂਗਰਸ ਦੇ ਹਾਲਾਤ ਕਾਫੀ ਹੌਲੇ ਹੁੰਦੇ ਜਾ ਰਹੇ ਆ, ਬਿਜਲੀ ਖਣੋ ਲੋਕ ਬਹੁਤ ਜ਼ਿਆਦਾ ਦੁਖੀ ਨੇ। ਮੈਂ ਕਹਿੰਦਾ ਜੀ ਤੁਸੀਂ ਛੱਡੋ ਖੜਾ, ਅੱਜ ਮੈਂ ਨਾ
ਪਾਵਰਕਾਮ ਦੇ ਥੰਮ ਜਿਹੜੇ ਆ ਉਹਨਾਂ ਨੂੰ ਫੋਨ ਕੀਤਾ ਕਿ ਜੀ। ਦੇਖੋ ਮਾਲਕੋ 8 ਘੰਟਿਆਂ ਚੋਂ 7 ਘੰਟਿਆਂ ਦਾ ਕੱਟ ਆ, ਇਸ ਟਾਈਮ 6-7 ਘੰਟਿਆਂ ਦਾ ਕੱਟ ਆ। ਚਲੋ ਉਹਨਾਂ ਨੇ ਸੁਣਵਾਈ ਕੀਤੀ ਤੇ ਚੰਦ ਮਿੰਟਾਂ ਬਾਅਦ ਇੱਕ ਵੱਡੇ ਅਫਸਰ ਦਾ ਫੋਨ ਆ ਗਿਆ ਉਸੇ ਨੰਬਰ ਤੇ। ਚਲੋ ਜੀ। ਫੋਨ ਘਰਦਿਆਂ ਨੇ ਅਟੈਂਡ ਕੀਤਾ ਤੇ ਉਸ ਅਫਸਰ ਨੇ ਗੱਲ ਸੁਣੀ। ਉਹਨੇ ਆਖਿਆ ਕਿ ਬੀਬਾ ਅਰਦਾਸ ਹੀ ਕਰੋ ਹੁਣ ਮੀਂਹ ਪੈ ਜਾਵੇ, ਦੱਸ। ਅਰਦਾਸ ਕਰੋ ਕਿ ਮੀਂਹ ਪੈ ਜਾਵੇ। ਹੁਣ ਮਤਲਬ ਕਿ ਹੱਥ ਖੜੇ ਆ, ਆਹ ਹਾਲ ਆ। ਸੋ ਮੈਂ ਬਾਹਰ ਦੀ ਗੱਲ ਨਹੀਂ ਕਰਦਾ, ਮੇਰੇ ਪਿੰਡ ਜਿੱਥੇ ਲਾਈਟ 6-7 ਸਾਲਾਂ ਚ ਅਸੀਂ ਤੇ ਕਦੇ ਗਈ ਦੇਖੀ ਨਹੀਂ, ਕਿਤੇ ਮੀਂਹ ਹਨੇਰੀ 'ਚ ਚੱਲ ਜਾਣੀ ਜਾਂ ਕਿਤੇ ਕੋਈ 5-10 ਮਿੰਟ ਚਲੇ ਜਾਣੇ। ਅੱਜ ਤੁਸੀਂ ਦੇਖੋ ਸਵੇਰ ਤੋਂ 9 ਤੋਂ ਲੈ ਕੇ ਹੁਣ ਤੱਕ 12 ਘੰਟਿਆਂ ਦੇ ਵਿੱਚੋਂ 8-9 ਘੰਟਿਆਂ ਦਾ ਕੱਟ ਹੈ, ਬਾਕੀ ਰਾਤ ਹਲੇ ਬਕਾਇਆ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਨਿਰਵਾਹ ਹੁੰਦਾ ਹੋਵੇਗਾ। ਚਲੋ ਆਪਣੇ ਵਰਗੇ ਤੇ ਇਨਵੈਟਰ ਤੇ ਸਾਰ ਲੈਂਦੇ ਆ, ਗਰੀਬ ਬੰਦਾ, ਮਾਸੜ ਬੰਦਾ ਜਿਹੜਾ ਦਿਹਾੜੀ ਕਰਕੇ ਆਇਆ, ਜਿਹਦੇ ਕੋਲ ਇਨਵੈਟਰ ਨਹੀਂ ਹੈ, ਜਨਰੇਟਰ ਨਹੀਂ ਹੈ, ਉਹ ਕਿੱਧਰ ਜਾਊਗਾ? ਬਾਹਰ ਸੌਂਗਾ, ਮੱਛਰ ਖਾਂਦਾ ਆ, ਮੱਛਰ ਵੀ ਲਹੂ ਚੂਸਦਾ ਹੈ ਨਾ, ਉਹ ਵੀ ਸਰਕਾਰਾਂ ਵਰਗਾ ਹੀ ਹੋਇਆ ਪਿਆ। ਸੋ ਬੁਰਾ ਹਾਲ ਆ, ਬੁਰਾ ਹਾਲ ਆ। ਕਿਉਂਕਿ ਜੇ ਆਪਾਂ ਦੇਖੀਏ ਕਿ ਇਸ ਵੇਲੇ ਗਰਮੀ ਦੇ ਵਿੱਚ ਜ਼ਰੂਰਤ ਵਾਲੀ ਜਿਹੜੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਬਿਜਲੀ, ਉਹ ਨਹੀਂ ਦੇ ਪਾ ਰਹੇ। ਸਰਦੀਆਂ ਦੇ ਵਿੱਚ ਤਾਂ ਇਹਨਾਂ ਨੇ ਕੀ ਦੇਣਾ ਵਾ ਕਿ ਤੁਹਾਨੂੰ ਪ੍ਰਬੰਧ ਕਰ ਦੇਣ ਕਿ ਤੁਸੀਂ ਹੀਟਰ ਸੇਕੋ, ਸਰਦੀਆਂ ਦੇ ਵਿੱਚ ਤਾਂ ਉਮੀਦ ਰੱਖੋ ਹੀ ਨਾ। ਸਰਦੀਆਂ ਦੇ ਵਿੱਚ ਦੂਜਾ ਤੋਹਫਾ ਦੇ ਦਿੰਦੇ ਆ ਕਿ ਹਾਂ ਜੀ ਇੰਨਾ ਤੁਹਾਡੇ ਤੇ ਟੈਕਸ ਦਾ ਇਜ਼ਾਫਾ ਕਰਕੇ ਬੋਝ ਪਾ ਦਿੱਤਾ ਗਿਆ, ਤੇਲ ਵੱਧ ਗਿਆ, ਆ ਬਿਜਲੀ ਦਾ ਰੇਟ ਵੱਧ ਗਿਆ। ਪਰ ਉਹ ਗਰਮੀਆਂ 'ਚ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਗਾਇਬ ਆ, ਹੋਰ ਹੀ ਪਾਸੇ ਤੁਰੇ ਫਿਰਦੇ ਆ। ਅੱਜ ਵੀ ਜੇ ਤੁਸੀਂ ਦੇਖੋਗੇ ਤਾਂ ਨਵਜੋਤ ਸਿੰਘ ਸਿੱਧੂ ਨੇ ਤਾਬੜਤੋੜ ਹਮਲੇ ਕੀਤੇ ਆ ਬਿਜਲੀ ਦੇ ਮਾਮਲੇ 'ਚ, ਪਰ ਪਤਾ ਨਹੀਂ ਕਿਉਂ ਸਾਡੀਆਂ ਜਿਹੜੀਆਂ ਸਰਕਾਰਾਂ ਦੇ ਵਿਰੋਧੀ ਮਤਲਬ ਕਿ ਹੈਗੇ ਆ, ਉਹ ਬੜੇ ਸ਼ਾਂਤ ਹੋ ਜਾਂਦੇ ਨੇ, 1-2 ਦਿਨ ਰੌਲਾ ਪਾਉਂਦੇ ਆ। ਹੁਣ ਇਹ ਕਹਿੰਦੇ ਆ ਕਿ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ ਕਿ ਅਸੀਂ ਕਿਸਾਨ 7 ਘੰਟੇ ਲਾਈਟ ਦਿੱਤੀ ਆ। ਕਿਸਾਨ ਕਹਿੰਦੇ ਆ ਕਿ ਜੇ ਸਾਡੇ ਖੇਤਾਂ 'ਚ ਬਿਜਲੀ ਆਉਂਦੀ ਹੋਵੇ ਕਿ ਅਸੀਂ ਕਮਲੇ ਆ, ਕਿ ਅਸੀਂ ਜਿਹੜੇ ਸੜਕਾਂ ਮੱਲ ਕੇ ਬੈਠੇ ਆ, ਅਸੀਂ ਤੇ ਸੜਕਾਂ ਤੇ ਪਿੱਟਦੇ ਆ, ਤੁਹਾਡਾ ਸਿਆਪਾ ਕਰਦੇ ਆ। ਸੋ ਹਾਲ ਬਹੁਤ ਮੰਦੇ ਆ। ਕਾਂਗਰਸ ਸਰਕਾਰ, ਮਾਫ ਕਰਨਾ, ਮੈਂ ਕੋਈ ਕਾਂਗਰਸ ਦਾ ਕੋਈ ਜਾਤੀ ਵਿਰੋਧੀ ਨਹੀਂ ਆ, ਪਰ ਜੇ ਤੁਸੀਂ ਅੰਕਲਨ ਕਰੋਗੇ ਇੱਕ ਨਾਗਰਿਕ ਦੇ ਤੌਰ ਤੇ, ਕਾਂਗਰਸ ਸਰਕਾਰ ਹਰੇਕ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਪਛੜ ਗਈ ਹੈ। ਜੀ ਜੀ। ਤੇ ਇਹਨਾਂ ਦਾ ਆਪਣੀ ਕਾਟੋ ਕਲੇਸ਼ ਲੋਕਾਂ ਦੇ ਵਿੱਚ ਐਂਟੀ ਇਨਕੰਬੈਂਸੀ ਇਸ ਵਾਰ ਲੱਗਦਾ ਵੀ ਉਹ ਕਾਫੀ ਭਾਰੂ ਜਿਹੜੀ ਉਹ ਰਹਿਣ ਵਾਲੀ ਆ। ਸੋ ਦੇਖਦੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੁਣ ਕੈਪਟਨ ਤੇ ਸਿੱਧੂ ਜਿਹੜੇ ਆ ਉਹ ਕੀ ਜਿਹੜੇ ਆ ਉਹ ਲੈਂਦੇ ਆ, ਕੀ ਫੈਸਲੇ ਆਉਂਦੇ ਆ। ਸਿੱਖ ਪਰਿਵਾਰ ਵੱਲੋਂ ਘਰੋਂ ਜਬਰੀ ਪਾਵਨ ਸਰੂਪ ਨੂੰ ਲੈ ਕੇ ਜਾਣ ਦਾ ਮਾਮਲਾ ਕੀ ਹੈ ਜੀ? ਇਹ ਪੂਰਾ ਮਾਮਲਾ ਕਿੱਥੇ ਹੋਇਆ ਜੀ? ਹਾਂਜੀ ਦੇਖੋ, ਇਹ ਜਿਹੜਾ ਮਾਮਲਾ ਹੈ ਨਾ, ਉਹ ਗਿਆ ਚਲਾ ਹੁਣ ਜਿਹੜੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਆ ਉਹਦੇ ਕੋਲ। ਕਿਉਂਕਿ ਇਹਦੇ ਵਿੱਚ ਜੋ ਹੈਗੀ ਹੈ ਨਾ ਵੀ SCPC ਦੀ ਮੈਂਬਰ ਆ ਕਿਰਨਜੋਤ ਕੌਰ ਜੀ, ਜਿਹੜੇ ਕਿ ਮੇਰੇ ਖਿਆਲ ਦੇ ਨਾਲ ਮਾਸਟਰ ਤਾਰਾ ਸਿੰਘ ਦੀ ਦੋਹਤੀ ਹੈ, ਉਹਨਾਂ ਨੇ ਇਹ ਮਾਮਲਾ ਜਿਹੜਾ ਉਹ ਖੜਿਆ ਵਾ ਪੁਲਿਸ ਕਮਿਸ਼ਨਰੇਟ ਕੋਲ। ਤੇ ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਕੋਈ ਸਤਿਕਾਰ ਕਮੇਟੀ ਵਾਲੇ 20 ਜਣਿਆਂ ਦਾ ਗਰੁੱਪ ਸੀ ਉਹਨਾਂ ਦਾ, ਉਹ ਆਏ ਆ ਤੇ ਰਣਜੀਤ ਐਵੇਨਿਊ ਦੇ ਵਿੱਚੋਂ ਇੱਕ ਘਰ ਦੇ ਅੰਦਰੋਂ ਉਹਨਾਂ ਨੇ ਇਹ ਪਾਵਨ ਸਰੂਪ ਜਿਹੜੇ ਆ ਉਹ ਜਬਰੀ ਚੁੱਕ ਲਏ ਤੇ ਅਸੀਂ ਜਾ ਕੇ ਤੱਥ ਪੜਤਾਲ ਜੋ ਵੀ ਕਰਨੀ ਸੀ ਕੀਤੀ ਆ। ਤੇ ਉਹ ਜਿਹੜਾ ਪਰਿਵਾਰ ਆ ਪੂਰਨ ਤੌਰ ਤੇ ਕਹਿ ਲਓ ਕਿ ਪਾਬੰਦ ਆ ਮਰਿਆਦਾ ਦਾ, ਮਤਲਬ ਕਿ ਕਿਸੇ ਕਿਸਮ ਦੀ ਪਰਿਵਾਰ ਨੇ ਕੁਤਾਹੀ ਨਹੀਂ ਕੀਤੀ, ਪਰ ਬਾਵਜੂਦ ਇਸ ਤੇ ਉਹ ਧੱਕੇ ਦੇ ਨਾਲ ਸਰੂਪ ਲੈ ਗਏ ਆ। ਤੇ ਜਦੋਂ ਉਹਨਾਂ ਤੋਂ ਪਤਾ ਕੀਤਾ ਗਿਆ ਵਾ ਕਿ ਨਾ ਤਾਂ ਉਹਨਾਂ ਨੇ ਸਰੂਪ ਅਕਾਲ ਤਖਤ ਸਾਹਿਬ ਤੇ ਪਹੁੰਚਦੇ ਕੀਤੇ, ਨਾ ਗੁਰਦੁਆਰਾ ਰਾਮਸਰ ਦੇ ਵਿੱਚ ਪਹੁੰਚਾਏ ਆ, ਤੇ ਉਹ ਗਏ ਕਿੱਧਰ ਨੇ? ਨੰਬਰ 1। ਨੰਬਰ 2, ਉਹ ਕਹਿੰਦੇ ਆ ਕਿ ਦੇਖੋ ਜੀ ਅਸੀਂ ਘਰ ਦੇ ਵਿੱਚ ਜਬਰੀ ਦਾਖਲ ਨਹੀਂ ਹੋਏ। ਜਿਹੜਾ ਕੋਈ ਥਾਣੇਦਾਰ ਆ, ਉਹ ਇੱਕ ਥਾਣੇਦਾਰ ਦਾ ਵਿਸ਼ੇਸ਼ ਤੌਰ ਤੇ ਨਾਂ ਲੈ ਰਿਹਾ, ਕੋਈ ਰਾਵਣ ਥਾਣੇਦਾਰ ਆ, ਕਿ ਉਹਨੂੰ ਪੁੱਛ ਕੇ ਮਤਲਬ ਕਿ ਉਹਨੂੰ ਸੂਚਿਤ ਕਰਕੇ। ਤੇ ਉਹ ਕਹਿੰਦੇ ਕਿ ਜਦੋਂ ਅਸੀਂ ਥਾਣੇਦਾਰ ਨਾਲ ਗੱਲ ਕੀਤੀ ਆ ਤੇ ਥਾਣੇਦਾਰ ਅੱਗੋਂ ਸਾਨੂੰ ਹੀ ਸਿੱਖ ਮਰਿਆਦਾ ਦੇ ਪਾਠ ਪੜ੍ਹਾਉਣ ਲੱਗ ਪਿਆ, ਸਬਕ ਪੜ੍ਹਾਉਣ ਲੱਗ ਪਿਆ। ਤੇ ਇਹ ਮਸਲਾ ਗਿਆ ਹੁਣ ਕਮਿਸ਼ਨਰ ਦੇ ਕੋਲ, ਵੇਖੋ ਕੀ ਅੱਗੇ ਨਿਬੜਦੀ ਆ। ਪਰ ਦੇਖੋ ਰਾਜ ਕਰਨਵੀਰ ਸਿੰਘ ਜੀ, ਇਹ ਮਸਲਾ ਥੋੜਾ ਨਾ ਸਿੱਖ ਕੌਮ ਨੂੰ ਵਿਚਾਰਨਾ ਪਵੇਗਾ। ਕਿਉਂ? ਪਿਛਲੇ ਸਾਲ ਇੱਕ ਮੁੱਦਾ ਉੱਠਿਆ ਸੀਗਾ, ਮੈਂ ਤੁਹਾਡੀ ਦ੍ਰਿਸ਼ਟੀ ਗੋਚਰ ਕਰ ਦਿੰਦਾ, ਤੁਸੀਂ ਫੈਸਲਾ ਆਪ ਕਰਿਓ। ਉਦੋਂ ਵੀ ਇੱਕ ਰੌਲਾ ਪੈ ਗਿਆ, ਇੱਕ ਮਾਮਲਾ ਨਿਕਲ ਆਇਆ
ਮਾਮਲਾ ਸੀ ਜਲੰਧਰ ਦੇ ਇੱਕ ਸਿੱਖ ਪਰਿਵਾਰ ਦਾ। ਕਿਉਂ? ਕਿਉਂਕਿ ਉਦੋਂ ਜਿਹੜੇ ਪਾਵਨ ਸਰੂਪ ਗਾਇਬ ਹੋਏ ਸੀ, ਤੁਹਾਨੂੰ ਯਾਦ ਹੋਣਾ ਮੁੱਦਾ ਬਹੁਤ ਗਰਮ ਸੀਗਾ ਨਾ ਪਿਛਲੇ ਸਾਲ। ਅੱਛਾ, ਉਦੋਂ ਮੁੱਦਾ ਨਿਕਲਿਆ, ਉਹਨਾਂ ਨੇ ਦੱਸਿਆ ਕਿ ਜਦੋਂ ਵੰਡ ਹੋਈ ਤੇ ਸਾਡੇ ਜਿਹੜੇ ਵੱਡ ਵਡੇਰੇ ਸੀਗੇ ਉਹ ਬੜੇ ਅਦਬ ਦੇ ਨਾਲ, ਵੇਖ ਲਓ ਹੁਣ ਉਸ ਟਾਈਮ ਬੰਦੇ ਆਪਦੇ ਰਿਜ਼ਕ ਭਰੇ ਭਰਾਏ ਘਰਾਂ ਚੋਂ ਛੱਡ ਆਏ, ਪਰ ਉਹ ਕਹਿੰਦੇ ਕਿ ਉਹ ਪੁਰਾਤਨ ਬੀੜ ਲੈ ਕੇ ਆਏ ਨਾਲ ਤੇ ਬਾ ਅਦਬ ਉਹਨਾਂ ਨੇ ਘਰ ਦੇ ਵਿੱਚ ਸੁਸ਼ੋਭਿਤ ਕੀਤੀ ਤੇ ਗਾਂ ਪੀੜ੍ਹੀਆਂ ਵੀ ਮਤਲਬ ਕਿ ਰਹਿਤ ਮਰਿਆਦਾ ਜੋ ਵੀ ਫੋਲੋ ਕਰਨੀ ਉਹਦੇ ਤਹਿਤ ਕਰਦੇ ਰਹੇ। ਪਰ ਫਿਰ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਦੇ ਵਿੱਚ ਅਚਾਨਕ 2016 ਦੇ ਵਿੱਚ ਉਹ ਬੀੜ ਜਿਹੜੀ ਆ ਉਹ ਖੜੀ ਜਾਂਦੀ ਆ, ਚੁੱਕ ਲਈ ਜਾਂਦੀ ਆ। ਅੱਛਾ, ਰੌਲਾ ਪੈ ਗਿਆ। ਇਹ ਇੱਕ ਮੀਡੀਆ ਆਊਟਲੈਟ ਨੇ ਬਹੁਤ ਮੁੱਦਾ ਉਛਾਲਿਆ। ਉਹਨਾਂ ਨੇ ਬਲਬੀਰ ਸਿੰਘ ਮੁੱਛਲ ਦੇ ਨਾਲ ਗੱਲ ਕੀਤੀ। ਭਾਈ ਬਲਬੀਰ ਸਿੰਘ ਮੁੱਛਲ ਪਹਿਲਾਂ ਤਾਂ ਦੇ ਕਿ ਦੇਖੋ ਜੀ, ਅਸੀਂ ਉਹਨਾਂ ਕੋਈ ਘੋੜੇਵਾਹਾ ਦਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਾ ਘੋੜੇਵਾਹਾ ਪਿੰਡ ਆ, ਤੇ ਉਹਦਾ ਕੁਲਦੀਪ ਸਿੰਘ ਦਾ ਨਾਂ ਲਿਆ ਕਿ ਉਹ ਬੰਦਾ ਜਿਹੜਾ ਜੀ ਉਹ ਗਾਂ ਪਾਵਨ ਸਰੂਪ ਹੈ ਜਿਹੜੇ ਉਹ ਗੋਇੰਦਵਾਲ ਸਾਹਿਬ ਪਹੁੰਚਦਾ ਕਰਦਾ, ਅਸੀਂ ਉਹਨੂੰ ਦੇ ਆਏ। ਜਦ ਕਿ ਉੱਥੋਂ ਇਹਨਾਂ ਨੇ ਚੁੱਕਣ ਵੇਲੇ ਆਖਿਆ ਕਿ ਦੇਖੋ ਜੀ, ਅਸੀਂ ਤੁਹਾਡੀ ਕੁਤਾਹੀ ਨੋਟ ਕੀਤੀ ਆ, 16 ਅਗਸਤ ਦਾ ਇਹ ਮਾਮਲਾ ਸੀਗਾ ਤੇ ਗਾਂ ਤਰੀਕ ਦਿੱਤੀ ਸੀਗੀ ਕੋਈ ਕਿ ਦੇਖੋ ਮਸਲਾ ਇਹ ਆ ਕਿ ਤੁਸੀਂ ਇੰਨੇ ਤਰੀਕ ਤੱਕ, ਇੰਨੇ ਵਕਫੇ ਤੱਕ ਇਹ ਸਾਰਾ ਕੁਝ ਘਰ ਦੇ ਵਿੱਚ ਠੀਕ ਕਰ ਲਓ। ਕੋਈ ਕਮਰੇ ਕੁਮਰੇ ਦਾ ਹੋਣਾ ਹੈ ਜਿੱਦਾਂ ਮਤਲਬ ਕਿ ਕੋਈ ਇਤਰਾਜ਼ ਹੋਏਗਾ ਤੇ ਉਹਨੂੰ ਠੀਕ ਕਰ ਲਓ। ਤੇ ਇਹ ਉਦੋਂ ਤੱਕ ਜਿਹੜਾ ਪਾਵਨ ਸਰੂਪ ਆ, ਵੈਸੇ ਦੱਸਦੇ ਆ ਕਿ ਉਹਦੀ ਕੁਛ ਲਿਖਾਈ ਜਿਹੜੀ ਸੀਗੀ ਸੋਨੇ ਨਾਲ ਹੋਈ ਸੀ, ਦੱਸਦੇ ਆ, ਮੈਨੂੰ ਪੱਕਾ ਨਹੀਂ ਕਿਉਂਕਿ ਉਸ ਟਾਈਮ ਮੈਂ ਖਬਰ ਪੜ੍ਹੀ ਸੀ, ਉਹ ਮੈਨੂੰ ਚੇਤਾ ਆ ਗਿਆ, ਮੈਂ ਤੁਹਾਨੂੰ ਤਾਂ ਨਾਲ ਘਟਨਾ ਜੋੜ ਕੇ ਦੱਸ ਰਿਹਾ। ਅੱਛਾ, ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਸੁਸ਼ੋਭਿਤ ਕੀਤਾ ਗਿਆ, ਗੁਰਦੁਆਰਾ ਸਾਹਿਬ ਵੀ ਮੇਰੇ ਖਿਆਲ ਦੇ ਨਾਲ ਗੁਰੂ ਤੇਗ ਬਹਾਦਰ ਜੀ ਜਿਹੜੀ 9ਵੀਂ ਪਾਤਸ਼ਾਹੀ ਦਾ ਗੁਰਦੁਆਰਾ ਜਿਹੜਾ ਜਲੰਧਰ ਦੇ ਵਿੱਚ, ਉਹਦੇ 'ਚ ਸੁਸ਼ੋਭਿਤ ਕੀਤਾ। ਪਰ ਬਾਅਦ ਦੇ ਵਿੱਚ ਮਤਲਬ ਕਿ ਉਹਨਾਂ ਨੂੰ ਇਹਨਾਂ ਨੇ ਵਾਪਸ ਨਹੀਂ ਕੀਤੀ ਬੀੜ, ਤੇ ਫਿਰ ਬਲਬੀਰ ਸਿੰਘ ਮੁੱਛਲ ਮੰਨ ਗਏ ਕਿ ਹਾਂਜੀ ਬੀੜ ਸਾਡੇ ਕੋਲ ਹੀ ਹੈ। ਤਾਂ ਲੋਕ ਪਹਿਲਾਂ ਕਹਿੰਦੇ ਕਿ ਨਹੀਂ ਜੀ ਉਹ ਤਾਂ ਕੁਲਦੀਪ ਸਿੰਘ ਕੋਈ ਘੋੜੇਵਾਹਾ ਦਾ, ਉਹਨੂੰ ਦੇ ਦਿੱਤੀ। ਉਸ ਤੋਂ ਬਾਅਦ ਫਿਰ ਜਦੋਂ ਪਰਿਵਾਰ ਨੇ ਆਖਿਆ ਕਿ ਹੁਣ ਤੁਸੀਂ ਮੰਨ ਰਹੇ ਹੋ, ਕਿ ਪਹਿਲਾਂ ਤੁਸੀਂ ਮੰਨ ਕੇ ਕਿਹਾ ਕਿ ਹਾਂ ਇੰਨੇ ਦਿਨਾਂ ਤੱਕ ਅਸੀਂ ਬੀੜ ਵਾਪਸ ਕਰ ਦਿਆਂਗੇ, ਹੁਣ ਤੁਸੀਂ ਮੁੱਕਰ ਰਹੇ ਹੋ, ਅਸੀਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। ਜਦੋਂ ਖਬਰਾਂ ਵਗੈਰਾ ਲੱਗੀਆਂ ਉਸ ਤੋਂ ਬਾਅਦ ਫਿਰ ਉਹ ਮੇਰੇ ਖਿਆਲ ਦੇ ਨਾਲ ਜਿਹੜੀ ਬੀੜ ਸੀਗੀ, ਪਾਵਨ ਸਰੂਪ ਸੀਗੇ ਜਿਹੜੇ, ਉਹ ਘਰ ਵਾਲਿਆਂ ਨੂੰ ਵਾਪਸ ਕੀਤੇ ਗਏ ਸਨ। ਸੋ ਮਸਲਾ ਜਿਹੜਾ ਬੜਾ ਸੈਂਸਿਟਿਵ ਬਣਦਾ ਹੈ, ਕਿਉਂਕਿ ਉਸ ਟਾਈਮ ਗੱਲ ਨਿਕਲੀ, ਮੀਡੀਆ ਆਊਟਲੈਟ ਨੇ ਦਾਅਵਾ ਕੀਤਾ। ਦੇਖੋ ਮੈਂ ਆਪਣੇ ਕੋਲੋਂ ਕੋਈ ਚੀਜ਼ ਨਹੀਂ ਕਹਿ ਰਿਹਾ, ਮੈਂ ਕੋਟ ਕਰ ਰਿਹਾ ਇਕੱਲੀ ਇਕੱਲੀ ਚੀਜ਼। ਤਾਂ ਉਸ ਟਾਈਮ ਉਸ ਆਊਟਲੈਟ ਨੇ ਜਦੋਂ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਇਹਨਾਂ ਤੋਂ ਭਾਈ ਸਾਹਿਬ ਤੋਂ ਪੁੱਛਿਆ ਕਿ ਭਾਈ ਤੁਸੀਂ ਕਿੰਨੇ ਅੱਜ ਤੱਕ ਪਾਵਨ ਸਰੂਪ ਜਿਹੜੇ ਘਰਾਂ ਚੋਂ ਚੁੱਕੇ ਆ, ਤਾਂ ਉਹ ਗਿਣਤੀ ਨਹੀਂ ਦੱਸ ਸਕੇ। ਮਤਲਬ ਕਿ ਉਹਨਾਂ ਦੇ ਕੋਲ ਰਿਕਾਰਡ ਕੋਈ ਇਸ ਤਰ੍ਹਾਂ ਦਾ ਮੇਨਟੇਨ ਹੈ ਨਹੀਂ ਸੀਗਾ। ਉਹ ਤੁਸੀਂ ਕਿੱਥੇ ਭੇਜੇ ਆ, ਨੈਕਸਟ ਸਵਾਲ ਸੀ ਉਹਨਾਂ ਦਾ, ਤੇ ਉਹ ਕਹਿੰਦੇ ਕਿ ਉਹਦਾ ਵੀ ਜਵਾਬ ਨਹੀਂ ਦਿੱਤਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਉਦੋਂ ਉਛਲੀਆਂ ਸੀ। ਭਾਈ ਬਲਬੀਰ ਸਿੰਘ ਮੁੱਛਲ ਹੋਰਾਂ ਨੇ ਵੀ ਜਵਾਬ ਦਿੱਤਾ ਸੀਗਾ, ਮਤਲਬ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦਾ ਆਪਣਾ ਪ੍ਰਤੀਕਰਮ ਸੀਗਾ, ਉਹਨਾਂ ਨੇ ਜ਼ਰਾ ਜੀ ਗੱਲ ਆਪਣੀ ਸਫਾਈ ਰੱਖੀ ਹੋਏਗੀ। ਪਰੰਤੂ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਜੇ ਆਪਾਂ ਦੇਖੀਏ, ਜਿੱਦਾਂ ਬੀਬੀ ਕਿਰਨਜੋਤ ਕੌਰ ਨੇ ਚੁੱਕੀਆਂ, ਇਹ ਚੀਜ਼ਾਂ ਕਿਤੇ ਨਾ ਕਿਤੇ ਹੁਣ ਆਮ ਸਿੱਖ ਦੇ ਦਹਿਨ ਦੇ ਵਿੱਚ ਵੀ ਜਾ ਰਹੀਆਂ ਨੇ ਕਿ ਆਖਰ ਇਹ ਜੋ ਸਤਿਕਾਰ ਕਮੇਟੀ ਵਾਲੇ ਜਾਂ ਕੁਝ ਹੋਰ ਜਿਹੜੇ ਸੱਜਣ ਆ ਜਿਹੜੇ ਇਸ ਤਰ੍ਹਾਂ ਦੇ ਸਰੂਪ ਲਿਜਾਂਦੇ ਨੇ, ਤੇ ਉਹ ਜਾਂਦੇ ਆਖਰ ਕਿੱਥੇ ਨੇ, ਬਹੁਤ ਵੱਡਾ ਸਵਾਲ ਹੈ। ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕੋਟਕਪੁਰਾ ਫਾਇਰਿੰਗ ਕੇਸ, ਉਮਰਾ ਨੰਗਲ ਨੇ ਨਾਰਕੋ ਟੈਸਟ ਦੇ ਲਈ ਹਾਮੀ ਭਰੀ। ਬਿਲਕੁਲ ਵਾਕਿਆ ਹੀ ਹੈਰਾਨ ਕਰਨ ਵਾਲੀ ਵੈਸੇ ਖਬਰ ਆ, ਕਿਉਂਕਿ ਜਦੋਂ ਕੋਰਟ ਦੇ ਵਿੱਚ SIT ਗਈ ਸੀਗੀ ਕਿ ਇਹਨਾਂ ਦੇ ਨਾਰਕੋ ਟੈਸਟ ਕਰਵਾਈਏ, ਤਾਂ ਇਹਨਾਂ ਨੇ, ਤੁਹਾਨੂੰ ਯਾਦ ਹੋਣਾ ਆਪਾਂ ਖਬਰ ਵੀ ਕੀਤੀ ਸੀਗੀ, ਤਾਂ ਇਹਨਾਂ ਪੁਲਿਸ ਵਾਲਿਆਂ ਨੇ ਬੜੀ ਚਲਾਕੀ ਨਾਲ ਕਿਹਾ ਸੀਗਾ ਕਿ ਸਾਨੂੰ ਵਕਫਾ ਚਾਹੀਦਾ, ਮਤਲਬ ਕਿ ਜਵਾਬ ਦਾਖਲ ਕਰਨ ਵਾਸਤੇ। ਵੈਸੇ ਆਪਾਂ ਨਾਰਕੋ ਟੈਸਟ ਦੀ ਉਦੋਂ ਵਿਆਖਿਆ ਕਰ ਲਈ ਸੀਗੀ ਕਿ ਕਿਸ ਤਰ੍ਹਾਂ ਹੁੰਦਾ ਤੇ ਕਿਸ ਤਰ੍ਹਾਂ ਇਹਦੇ ਵਿੱਚ ਕੰਸੈਂਟ ਲਾਜ਼ਮੀ ਹੁੰਦਾ, ਕਿਸ ਤਰ੍ਹਾਂ ਇਹਦੇ 'ਚ ਕੁਛ ਚੀਜ਼ਾਂ ਜਿਹੜੀਆਂ ਉਹ ਧਿਆਨ 'ਚ ਰੱਖੀਆਂ ਜਾਂਦੀਆਂ ਕਿ ਕੋਈ ਜ਼ਿਆਦਾ ਬਜ਼ੁਰਗ ਨਾ ਹੋਵੇ, ਬਿਮਾਰ ਨਾ ਹੋਵੇ, ਨਾਬਾਲਗ ਨਾ ਹੋਵੇ, ਵਗੈਰਾ ਵਗੈਰਾ। ਖੈਰ, ਤਾਂ ਇਹਨਾਂ ਨੇ ਟਾਈਮ ਲੈ ਲਿਆ। ਉਸ ਤੋਂ ਬਾਅਦ ਜਿਹੜਾ ਜਵਾਬ ਦਾਖਲ ਕੀਤਾ, ਮਤਲਬ ਕਿ ਸਲਾਹ ਮਸ਼ਵਰੇ ਦੇ ਨਾਲ, ਤਾਂ ਉਹਦੇ ਵਿੱਚ ਹੁਣ ਦਿਲਚਸਪ ਚੀਜ਼ ਇਹ ਆ ਕਿ ਜਿਹੜਾ ਚਰਨਜੀਤ ਸ਼ਰਮਾ ਹੈ, ਜਿਹਦੇ ਨਾਮ ਬਾਈਬਲ ਕਾਂਡ ਲੱਗ ਰਿਹਾ, ਤੁਹਾਨੂੰ ਪਤਾ ਹੀ ਹੋਣਾ ਕਿ ਉਦੋਂ ਇਹ ਉੱਥੇ ਮੌਜੂਦ ਸੀਗਾ ਉਸ ਟਾਈਮ, ਕਿ ਚਰਨਜੀਤ ਸ਼ਰਮਾ ਜਿਹੜਾ ਹੈ ਉਹ ਜਵਾਬ ਦੇ ਗਿਆ ਕਿ ਮੈਂ ਨਾਰਕੋ ਟੈਸਟ ਨਹੀਂ ਕਰਵਾਉਣਾ। ਇਹ ਖਬਰ ਆ ਰਹੀ ਅੱਜ ਕਿ ਉਹਨੇ ਇਨਕਾਰ ਕੀਤਾ ਵਾ।
ਪਰ ਉਮਰਾ ਨੰਗਲ ਨੇ ਹਾਮੀ ਭਰੀ ਆ ਕਿ ਠੀਕ ਆ ਕਿ ਮੈਂ ਨਾਰਕੋ ਟੈਸਟ ਕਰਾਉਣ ਵਾਸਤੇ ਤਿਆਰ ਆ, ਤੇ ਜੇ ਨਾਰਕੋ ਟੈਸਟ ਕਰਾਉਣ ਵਾਸਤੇ ਤਿਆਰ ਆ, SIT ਕਰਨ ਵਾਸਤੇ ਤਿਆਰ ਆ, ਤਾਂ ਮੇਰੇ ਖਿਆਲ ਦੇ ਨਾਲ ਦੇਰ ਨਹੀਂ ਕਰਨੀ ਚਾਹੀਦੀ। ਫਿਰ ਦੇਰ ਨਹੀਂ ਕਰਨੀ ਚਾਹੀਦੀ ਇਸ ਤੋਂ ਪਹਿਲਾਂ ਕਿ ਹਾਮੀ ਜਿਹੜੀ ਹੈ ਉਹ ਮੁੜ ਕੇ ਕਿਤੇ ਗੁਮਨਾਮੀ 'ਚ ਚਲੀ ਜਾਵੇ। ਇਸ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਨਾਰਕੋ ਟੈਸਟ ਕਰਵਾ ਲੈਣਾ ਚਾਹੀਦਾ, ਪਰ ਨਾਰਕੋ ਟੈਸਟ ਵਧੀਆ ਢੰਗ ਨਾਲ ਹੋਵੇ ਤਾਂ ਹੀ ਫਾਇਦਾ ਹੈ। ਵੈਸੇ ਇਹ ਤਾਂ ਚੀਜ਼ ਫਿਰ ਕਲੀਅਰ ਹੋ ਗਈ ਨਾ ਕਿ ਇੱਕ ਪੁਲਿਸ ਵਾਲਾ ਆਪਣੀ SIT ਨੂੰ ਡਾਹ ਨਹੀਂ ਦੇ ਰਿਹਾ, ਤਾਂ ਹੀ ਹਾਰ ਕੇ ਅੱਕ ਚੱਬ ਰਹੇ ਆ ਨਾ। ਉਹ ਕਹਿ ਰਹੇ ਕਿ ਨਾਰਕੋ ਟੈਸਟ ਦੀ ਹੈਲਪ ਦਿਓ ਸਾਨੂੰ। ਇਹਦਾ ਮਤਲਬ ਉਹ ਮੰਨ ਰਹੇ ਆ ਕਿ ਉਮਰਾ ਨੰਗਲ ਜਿਹੜਾ ਆ ਉਹ ਬੰਦਾ ਸਾਨੂੰ ਡਾਹ ਨਹੀਂ ਦੇ ਰਿਹਾ। ਦੂਜੀ ਗੱਲ ਹੈ, ਹੁਣ ਇਸ ਮਾਮਲੇ 'ਚ ਤਾਂ ਨਾਰਕੋ ਟੈਸਟ ਹੋ ਗਿਆ, ਉਮਰਾ ਨੰਗਲ ਦਾ ਤਾਂ ਜ਼ਿਕਰ ਰਾਣੋ ਡਰੱਗ ਰੈਕਟ ਦੇ ਵਿੱਚ ਵੀ ਆਉਂਦਾ। ਜਿਹੜਾ ਉਹ ਮੁੰਡਾ ਰਾਣੋ ਫੜਿਆ ਗਿਆ ਸੀਗਾ, ਬਹੁਤ ਵੱਡਾ ਡਰੱਗ ਰੈਕਟ ਨਿਕਲਿਆ। ਉਹਨੇ ਮੰਨਿਆ ਕਿ ਮੈਂ ਇਹਨਾਂ ਨੂੰ ਪੈਸੇ ਵੀ ਦਿੰਦਾ ਰਿਹਾ, ਕੁੜੀਆਂ ਵੀ ਸਪਲਾਈ ਕੀਤੀਆਂ ਮੈਂ। ਸੋ ਗੱਲ ਇਹ ਆ ਕਿ ਤੁਸੀਂ ਉਸ ਮਾਮਲੇ 'ਚ ਉਹਨੂੰ ਕਿਉਂ ਨਹੀਂ ਪੁੱਛ-ਗਿੱਛ ਨਹੀਂ ਬੁਲਾ ਰਹੇ ਭਾਈ? ਇਹਦੇ 'ਚ ਕੀ ਹੈ? ਇਹਦੇ 'ਚ ਕੀ ਰਾਗਾ ਹੈ? ਇਹਦੇ 'ਚ ਕੀ ਰਾਜ ਆ ਤੁਹਾਡਾ? ਤੁਸੀਂ ਉਦੋਂ ਉਸ ਟਾਈਮ ਵੀ ਕੋਈ ਪ੍ਰਤੀਕਰਮ ਨਹੀਂ ਦਿੰਦੇ ਜਦੋਂ ਇਹ ਚਾਰਜ ਸ਼ੀਟ ਦੀਆਂ ਕਹਿ ਲਓ ਕਿ ਕਾਪੀਆਂ ਜਿਹੜੀਆਂ ਉਹ ਮੀਡੀਆ ਕੋਲ ਪਹੁੰਚ ਜਾਂਦੀਆਂ, ਜਿਹਦੇ ਵਿੱਚ ਜ਼ਿਕਰ ਆਉਂਦਾ ਕਿ ਰਾਣੋ ਖੁਦ ਮੰਨ ਰਿਹਾ, ਤੇ ਬਾਅਦ ਦੇ ਵਿੱਚ ਤੁਸੀਂ ਕੋਈ ਪ੍ਰਤੀਕਰਮ ਦੇਣ ਦੀ ਬਜਾਏ ਉਸ ਚੀਜ਼ ਨੂੰ ਬਿਲਕੁਲ ਨਾਪੀ ਦਿੰਦੇ। ਔਰ ਇਨ ਬਿਟਵੀਨ ਕੀ ਹੁੰਦਾ ਕਿ ਜਿਹੜੇ ਉਸ ਡਰੱਗ ਦੇ ਨਾਲ ਰਿਲੇਟਡ ਸੈਂਪਲ ਨੇ, ਕੁਛ ਹੋਰ ਵੱਡੇ ਮਾਮਲਿਆਂ ਦੇ ਵਿੱਚ ਸੈਂਪਲ ਹੈ ਲੁਧਿਆਣੇ 'ਚ, ਉਹ ਗਾਇਬ ਹੋ ਜਾਂਦੇ ਆ। ਇਹ ਸਾਰਾ ਹੀ ਇਹਨਾਂ ਦਾ ਗੜ੍ਹ ਆ। ਇਹ ਮਸਲਾ ਕੀ ਚੱਲ ਰਿਹਾ ਕਿ ਇੱਕ ਮਾਮਲੇ ਦੇ ਵਿੱਚ ਤਾਂ ਸਾਨੂੰ ਪਤਾ ਲੱਗਦਾ ਜੀ ਉਮਰਾ ਨੰਗਲ ਆਹ ਕਰ ਰਿਹਾ, ਉਮਰਾ ਨੰਗਲ ਆਹ ਕਰ ਰਿਹਾ, ਜੁਦੀ ਆਹ ਪੇਸ਼ੀ ਆ। ਜਿਹੜੇ ਵੱਡੇ ਮਾਮਲੇ ਆ ਉਹ ਕਿਉਂ ਉਮਰਾ ਨੰਗਲ ਦੇ ਦਬਾਏ ਜਾ ਰਹੇ? ਇਹ ਬਹੁਤ ਵੱਡੇ ਸਵਾਲ ਨੇ ਜੀ। ਬਿਲਕੁਲ, ਇਹ ਤਾਂ ਹੈ ਹੀ ਹੈ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਪਰਲ ਕੰਪਨੀ ਦੀਆਂ ਜਾਇਦਾਦਾਂ ਵੇਚੀਆਂ ਜਾ ਰਹੀਆਂ ਨੇ, ਕੁਲਤਾਰ ਸਿੰਘ ਸੰਧਵਾਂ ਦੱਸਦੇ ਨੇ। ਹਾਂਜੀ, ਦੇਖੋ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਵੈਸੇ ਕੁਲਤਾਰ ਸਿੰਘ ਸੰਧਵਾਂ ਇੱਕ ਗੱਲੋਂ MLA ਨਾ ਕੁਛ ਥੋੜੇ ਜਿਹੇ ਹਟਵੇਂ ਲੱਗਦੇ ਆ। ਵੈਸੇ ਚਲੋ ਹੋਰ ਵੀ ਬੰਦੇ ਚੰਗੇ ਹੋਣਗੇ ਕਿ ਇੱਕ ਤੇ ਆ ਕਿ ਪਾਣੀ ਦਾ ਮੁੱਦਾ ਹੋਵੇ ਤੇ ਹਰੀਕੇ ਤੱਕ ਵੀ ਚਲੇ ਜਾਂਦੇ ਆ, ਗਲੀਆਂ ਨਾਲੀਆਂ ਦਾ ਮੁੱਦਾ ਹੋਵੇ ਤੇ ਆਪਣੇ ਕੋਟਕਪੂਰੇ ਦੇ ਸੜਕ ਤੇ ਵੀ ਬਹਿ ਜਾਂਦੇ, ਤੱਤੀ ਸੜਕ ਤੇ ਵੀ। ਜੇ ਹੜ੍ਹ ਆਏ ਹੋਣ ਤੇ ਇੱਥੇ ਮੁਕਤਸਰ ਵੀ ਆ ਜਾਂਦੇ। ਮਤਲਬ ਕਿ ਕੋਟਕਪੂਰੇ ਦਾ MLA ਆ ਜਿਹੜਾ ਵੱਖ-ਵੱਖ ਥਾਵਾਂ ਤੇ ਤੁਰਿਆ ਫਿਰਦਾ ਔਰ ਲੁਧਿਆਣੇ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਿਹਾ। ਨਹੀਂ ਤਾਂ ਆਪਾਂ ਕਹਿੰਦੇ ਹਾਂ ਆਮ ਤੌਰ ਤੇ ਆਪਣਾ ਵੀ ਮੰਨਣਾ ਹੁੰਦਾ ਕਿ ਆਪੋ ਆਪਣਾ ਹਲਕਾ ਸੰਭਾਲੋ। ਤਾਂ ਕੁਲਤਾਰ ਸੰਧਵਾ ਇਸ ਗੱਲੋਂ ਐਕਟਿਵ ਨਜ਼ਰ ਆਉਂਦਾ ਹੈ ਕਿ ਆਮ ਵਿਧਾਇਕਾਂ ਨਾਲੋਂ ਥੋੜਾ ਹਟ ਕੇ ਐਕਟਿਵ ਹੈ। ਦੂਜੀ ਚੀਜ਼ ਕਿ ਦੇਖੋ ਪਰਲ ਦਾ ਮਸਲਾ ਕੀ ਆ, ਪਰਲ ਤੇ ਫਰਲ ਹੋ ਗਈ ਸੀ, ਸਭ ਨੂੰ ਪਤਾ ਹੀ ਆ ਨਾ। ਇਹਨਾਂ ਨੇ ਪਹਿਲਾ ਕਬੱਡੀ ਕੱਪ ਸਪਾਂਸਰ ਕੀਤਾ, ਕਦੇ ਇਹਨਾਂ ਦਾ ਟੈਲੀਵਿਜ਼ਨ ਚੈਨਲ ਵੀ ਚੱਲਦਾ ਹੁੰਦਾ ਸੀ, ਐਡਾਂ ਉੱਥੇ ਬਾਦਲ ਦੀਆਂ ਹੀ ਚੱਲਦੀਆਂ ਹੁੰਦੀਆਂ ਸਨ, ਯਾਦ ਹੋਣਾ ਤੁਹਾਨੂੰ। ਤੇ ਮੇਨ ਸਪਾਂਸਰ ਸਨ ਵਰਲਡ ਕੱਪ ਦੇ ਪਰਲ ਵਾਲੇ। ਅੱਛਾ, ਜਿੱਥੇ ਕੈਪਟਨ ਨੇ ਗੁਟਕੇ ਦੀ ਸਹੁੰ ਚੁੱਕੀ ਸੀ ਉਹ ਵੀ ਤੇ ਏਰੀਆ ਇਹੀ ਸੀ। ਔਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਪਹਿਲੀ ਸਦਭਾਵਨਾ ਰੈਲੀ ਕੀਤੀ ਸੀ ਉਹ ਵੀ ਬਠਿੰਡੇ ਇਹਨਾਂ ਦੀ ਕਲੋਨੀ 'ਚ ਹੀ ਕੀਤੀ ਸੀ। ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਉੱਥੇ ਸਦਭਾਵਨਾ ਰੈਲੀ ਕੀਤੀ ਤੇ ਤੀਜੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਤਾਜਪੋਸ਼ੀ ਸੀਗੀ, ਉਹ ਉਸੇ ਜਗ੍ਹਾ ਤੇ ਪਰਲ ਕਲੋਨੀ ਦੇ ਵਿੱਚ ਹੋਈ ਸੀ। ਮੈਂ ਦੋਨੇ ਹੀ ਵੇਖੀਆਂ ਨੇ। ਹਿਸਾਬ ਲਾ ਲਓ ਕਿ ਇੰਨੇ ਜ਼ਿਆਦਾ ਗੂੜੇ ਸਾਖ ਸੀਗੇ ਰਾਜਨੀਤੀ ਦੇ ਨਾਲ। ਖੈਰ ਭੰਗੂ ਫੜਿਆ ਗਿਆ। ਫਿਰ ਉਸ ਤੋਂ ਬਾਅਦ ਮਾਮਲਾ ਜਿਹੜਾ ਕੋਰਟ ਕਚਹਿਰੀ 'ਚ ਚੱਲਦਾ, ਭੰਗੂ ਐਸ਼ੋ ਇਸ਼ਰਤ ਦੇ ਨਾਲ ਕੈਦ ਕੱਟ ਰਿਹਾ, ਨੋ ਡਾਊਟ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਸਰਕਾਰ ਚਾਹੇ ਬਦਲ ਵੀ ਗਈ, ਸੇਬੀ ਨੇ ਮਤਲਬ ਕਿ ਇੱਕ ਨਾ ਇਹ ਵੀ ਜਿੱਦਾਂ ਕਹਿ ਲਓ ਕਿ ਜਿਵੇਂ ਸੁਪਰੀਮ ਕੋਰਟ ਆ, ਕੁਛ ਮਾਮਲਿਆਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਹੋਰ ਜਿਵੇਂ ਆਪਾਂ ਪ੍ਰੈਸ ਦੇ ਮਾਮਲੇ 'ਚ ਦੇਖਦੇ ਹਾਂ, ਪ੍ਰੈਸ ਕਾਉਂਸਲ ਆਫ ਇੰਡੀਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਇਸੇ ਤਰ੍ਹਾਂ ਮਤਲਬ ਕਿ ਅਲੱਗ-ਅਲੱਗ ਜਿਹੜੇ ਖੇਤਰਾਂ ਦੇ ਵਿੱਚ ਕੁਛ ਵਾਚ ਡੌਗ ਆ ਗਏ ਜਾਂ ਕੁਛ ਅਥਾਰਟੀਆਂ ਆ ਗਈਆਂ ਜਿਹੜੀਆਂ ਕਿ ਚੈੱਕ ਰੱਖਦੀਆਂ। ਤਾਂ ਇਸੇ ਤਰ੍ਹਾਂ ਜਿਹੜੇ ਨਿਵੇਸ਼ਕ ਹੁੰਦੇ ਆ, ਇਨਵੈਸਟਰ ਹੁੰਦੇ ਆ, ਉਹਨਾਂ ਵਾਸਤੇ ਤੇ ਕੰਮ ਕਰਦੀ ਆ ਸੇਬੀ। ਤਾਂ ਸੇਬੀ ਨੇ ਇਸ ਕੰਪਨੀ ਨੂੰ ਬਲੈਕ ਲਿਸਟ ਕਰਤਾ, ਮਾਮਲਾ CBI ਤੱਕ ਪਹੁੰਚਾ। ਸੁਪਰੀਮ ਕੋਰਟ ਨੇ ਇਹਨਾਂ ਦੀ ਜਿਹੜੀ ਤਮਾਮ ਪ੍ਰਾਪਰਟੀ ਸੀਗੀ ਉਹਨੂੰ ਇੱਕ ਤਰ੍ਹਾਂ ਨਾਲ ਸੀਲ ਕਰ ਦਿੱਤਾ ਕਿ ਭਾਈ ਕੋਈ ਵੀ ਖਰੀਦੋ ਫਰੋਖਤ ਨਹੀਂ ਹੋ ਸਕਦੀ ਇਹਦੀ। 2016 ਤੋਂ ਹੀ ਇਹ ਸੀਜ਼ਡ ਹੈ ਇੱਕ ਤਰ੍ਹਾਂ ਨਾਲ। ਤਾਂ ਹੋਇਆ ਕਿ ਇੱਕ ਵਾਰੀ ਤੁਹਾਨੂੰ ਯਾਦ ਹੋਣਾ ਜਦੋਂ ਸਰਕਾਰ ਆਈ ਸੀਗੀ ਨਵੀਂ ਕਾਂਗਰਸ ਦੀ, ਤਾਂ ਜਿਹੜੀ ਇਸ ਤਰ੍ਹਾਂ ਦੀ ਇਹਨਾਂ ਦੀ ਜ਼ਮੀਨ ਪਈ ਸੀਗੀ
ਉਹਦੇ 'ਚ ਕਣਕ ਬੀਜਤੀ, ਕਣਕ ਵੱਢਣ ਵਾਲੀ ਹੋ ਗਈ, ਬਾਅਦ 'ਚ ਖਬਰ ਲੱਗੀ ਤੇ ਪ੍ਰਸ਼ਾਸਨ ਕਹਿੰਦਾ ਜੀ ਸਾਨੂੰ ਤਾਂ ਪਤਾ ਨਹੀਂ ਕਣਕ ਬੀਜ ਕੌਣ ਗਿਆ, ਉਹਦਾ ਕੋਈ ਵਾਰਸ ਹੀ ਨਹੀਂ ਬਣਿਆ ਮੁੜ ਕੇ। ਹਿਸਾਬ ਲਾ ਲਓ, ਕਣਕ ਵੱਡੀ ਹੋ ਗਈ, ਕਿਉਂਕਿ ਉਸ ਕਲੋਨੀ ਦੇ ਵਿੱਚ, ਪਰਲ ਕਲੋਨੀ ਦੇ ਵਿੱਚ ਕਈ ਮਰਬੇ ਜ਼ਮੀਨ ਜਿਹੜੀ ਆ ਪਈ ਆ, ਬਾਗ ਜ਼ਮੀਨ ਆ। ਇਸੇ ਤਰ੍ਹਾਂ ਭੰਗੂ ਦਾ ਜਵਾਈ ਜਿਹੜਾ ਪਿਛਲੇ ਮਹੀਨੇ ਮੇਰੇ ਖਿਆਲ ਦੇ ਨਾਲ ਗ੍ਰਿਫਤਾਰ ਹੋਇਆ ਜੀ, ਉਹਦੇ ਵਾਰੰਟ ਨਿਕਲੇ ਸੀ, ਪਤਾ ਨਹੀਂ ਗ੍ਰਿਫਤਾਰ ਹੋਇਆ ਕਿ ਨਹੀਂ ਹੋਇਆ, ਵਾਰੰਟ ਉਹਦੇ ਨਿਕਲੇ ਸੀ, FIR ਦਰਜ ਹੋਈ ਸੀ, ਕਿਉਂਕਿ ਇਸੇ ਤਰ੍ਹਾਂ ਦੀ ਕੁਝ ਜ਼ਮੀਨ ਉਹਨੇ ਵੇਚਣ ਦਾ ਯਤਨ ਕੀਤਾ ਸੀਗਾ। ਹੁਣ ਐਸਾ ਹੀ ਖੁਲਾਸਾ ਸੰਧਵਾਂ ਸਾਹਿਬ ਲੁਧਿਆਣੇ ਨਾਲ ਜੁੜਿਆ ਕਰਦੇ ਆ। ਉਹ ਕਹਿੰਦੇ ਆ ਕਿ ਦੇਖੋ ਇਹ ਜਿਹੜੀ ਕੰਪਨੀ ਭੱਜੀ ਸੀਗੀ, ਇਹਨਾਂ ਦੀ ਜ਼ਮੀਨ ਪਈ ਆ ਇੱਥੇ ਮਤਲਬ ਕਿ ਲੁਧਿਆਣੇ ਦੇ ਵਿੱਚ ਕੋਈ ਸਾਈਕਲ ਵੈਲੀ ਆ, ਉਹਦੇ ਵਿੱਚ 10,000 ਕਰੋੜ ਰੁਪਏ ਵਾਲੀ ਜਿਹੜੀ ਜ਼ਮੀਨ ਆ, ਉਹਦੇ ਵਿੱਚੋਂ ਕਹਿ ਲਓ ਕਿ ਪਹਿਲਾਂ ਤਾਂ ਮਾਈਨਿੰਗ ਹੋਈ, ਫਿਰ ਜਿਹੜੀ ਉਹ 400 ਕਿੱਲਾ ਜ਼ਮੀਨ ਸੀ ਗਾਂ ਉਹ 'ਚ ਅਫਸਰਾਂ ਤੇ ਰਾਜਨੀਤਿਕ ਆਗੂਆਂ ਨੇ ਮਿਲੀ ਭੁਗਤ ਕਰਕੇ ਵੇਚਣੀ ਸਟਾਰਟ ਕਰ ਦਿੱਤੀ ਆ। ਮਤਲਬ ਕਿ ਸਮਝ ਗਏ ਨਾ ਖੇਡ, ਕਿ ਜਿਹੜੀ ਜ਼ਮੀਨ ਵੇਚੀ ਨਹੀਂ ਜਾ ਸਕਦੀ, ਸੁਪਰੀਮ ਕੋਰਟ ਦੀ ਰੋਕ ਵਾ ਉਹਦੇ ਤੇ, ਤਾਂ ਉਹ ਜ਼ਮੀਨ ਮਿਲੀ ਭੁਗਤ ਕਰਕੇ ਗਾਂ ਇੰਤਕਾਲ ਕਰਕੇ ਦਿੱਤੀ ਜਾ ਰਹੀ ਆ। ਇਹ ਖੇਡ ਹੈ। ਸੋ ਇਹ ਵਾਕਈ ਖੇਡ ਬੜੀ ਖਤਰਨਾਕ ਹੈ, ਤੇ ਇਹ ਖੇਡ ਜਿਹੜੀ ਆ ਕੱਲੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਰਾਜਨੀਤੀ ਦੇ ਵਿੱਚ ਇਲਜ਼ਾਮ ਤਰਾਸ਼ੀ ਦਾ ਕਿਵੇਂ ਰੂਲ ਆ। ਮੈਂ ਤੁਹਾਨੂੰ ਹਵਾਲੇ ਦੇ ਕੇ ਦੱਸਿਆ ਕਿ ਅੱਗੇ ਵੀ ਇਸ ਤਰ੍ਹਾਂ ਦੇ ਦੋਸ਼ ਜਿਹੜੇ ਆ ਉਹ ਲੱਗ ਚੁੱਕੇ ਆ। ਜੀ ਜੀ, ਇਹ ਨਵੀਂ ਚੀਜ਼ ਇਹਨਾਂ ਦੇ ਲਈ ਜਿਹੜੀ ਉਹ ਨਹੀਂ ਹੈਗੀ। ਜਾਂਦੇ ਜਾਂਦੇ ਗੱਲ ਕਰ ਲਈਏ, ਰਵਨੀਤ ਬਿੱਟੂ ਦਾ ਮਾਫੀਨਾਮਾ ਅਕਾਲੀ ਦਲ ਨੂੰ ਨਾਮਨਜ਼ੂਰ। ਹਾਂਜੀ, ਦੇਖੋ ਰਵਨੀਤ ਬਿੱਟੂ ਬਾਰੇ ਪਹਿਲਾਂ ਵੀ ਖਬਰ ਆਈ ਸੀ ਕਿ ਜਦੋਂ ਇਹਨਾਂ ਨੂੰ ਸੱਦਿਆ ਗਿਆ ਸੀਗਾ ਕਮਿਸ਼ਨ ਵੱਲੋਂ, ਤੇ ਉੱਥੇ ਵੀ ਇਹਨਾਂ ਨੇ ਜਾ ਕੇ ਕਿਹਾ ਸੀਗਾ ਕਿ ਭਾਈ ਕਾਇਦੇ ਦੇ ਮੁਤਾਬਕ ਤੁਸੀਂ ਮੈਨੂੰ ਬੁਲਾ ਨਹੀਂ ਸਕਦੇ। ਆਫ ਦੀ ਰਿਕਾਰਡ ਹੀ ਗੱਲਾਂ ਸਾਹਮਣੇ ਆਈਆਂ ਨੇ। ਉਹ ਬੀਬੀ ਤੇਜਿੰਦਰ ਕੌਰ ਆ, ਬੜੀ ਪੁਰਾਣੀ ਅਫਸਰ ਆ, ਪੰਜਾਬ ਤੋਂ ਚੰਗੀ ਤਰ੍ਹਾਂ ਵਾਕਫ ਆ, ਉਹਨੇ ਕਾਇਦਾ ਫਿਰ ਚੰਗੀ ਤਰ੍ਹਾਂ ਪੜ੍ਹਾਇਆ ਰਵਨੀਤ ਬਿੱਟੂ ਨੂੰ। ਪਰ ਜਿਹੜੀ ਮਾਫੀ ਦਿੱਤੀ ਆ, ਮਤਲਬ ਕਿ ਇਹਨਾਂ ਨੇ ਜਿਹੜਾ ਮਾਫੀਨਾਮਾ ਦਿੱਤਾ, ਉਹਦੇ ਬਾਰੇ ਪਹਿਲਾਂ ਹੀ ਖਬਰ ਸੀ ਕਿ ਕਿਤੇ ਵੀ ਮਾਫੀ ਦਾ ਸ਼ਬਦ ਉਹਨੇ ਇਸਤੇਮਾਲ ਨਹੀਂ ਕੀਤਾ, ਮਤਲਬ ਕਿ ਗੋਲ ਮੋਲ ਜਿਹਾ ਮਾਮਲਾ ਜਿਹੜਾ ਬਣਾ ਦਿੱਤਾ। ਤਾਂ ਉਸੇ ਚੀਜ਼ ਨੂੰ ਹੁਣ ਅਕਾਲੀ ਦਲ ਹੈ ਜਿਹੜਾ ਚੁੱਕ ਰਿਹਾ। ਵੈਸੇ ਇਹ ਵੀ ਰਾਜਨੀਤੀ ਆ ਕਿ ਚਲੋ ਠੀਕ ਹੈ, ਉਹਨੇ ਪਬਲਿਕਲੀ ਕਹਿ ਦਿੱਤਾ ਕਿ ਮੈਨੂੰ ਅਫਸੋਸ ਹੈ ਜੀ ਇਸ ਗੱਲ ਦਾ, ਤੇ ਮਾਫੀ ਉਹ ਵੀ ਮੰਗ ਲੈਂਦਾ, ਸ਼ਰੇਆਮ ਤੇ ਕੋਈ ਵੱਡੀ ਗੱਲ ਨਹੀਂ ਹੈ, ਲਿਖ ਵੀ ਦਿੰਦਾ ਮਾਫੀ ਸ਼ਬਦ ਪਾਉਣ ਲੱਗਿਆ, ਕੀ ਗੱਲ ਹੈ, ਕੋਈ ਵੱਡੀ ਗੱਲ ਨਹੀਂ। ਜਦੋਂ ਤੁਸੀਂ ਕਹਿੰਦੇ ਹੋ ਕਿ ਹਾਂ ਜੇ ਮੇਰੇ ਸ਼ਬਦਾਂ ਦੇ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ, ਤੇ ਜੇ ਉੱਥੇ ਤੁਸੀਂ ਕਹਿ ਦਿਓ ਕਿ ਮੈਨੂੰ ਅਫਸੋਸ ਆ, ਜਾਂ ਮੈਂ ਵਾਪਸ ਲੈਣਾ ਸ਼ਬਦ, ਜਾਂ ਮੈਂ ਮਾਫੀ ਮੰਗਦਾ, ਤਾਂ ਗੱਲ ਤਾਂ ਇੱਕੋ ਹੀ ਹੈ ਨਾ ਕਿ ਤੁਸੀਂ ਆਪਣੇ ਆਪ ਨੂੰ ਗਲਤ ਮੰਨ ਰਹੇ ਹੋ। ਪਰ ਇਹ ਕਹਿੰਦੇ ਆ ਕਿ ਇਹਨਾਂ ਨੇ ਮਾਫੀ ਸ਼ਬਦ ਇਸਤੇਮਾਲ ਨਹੀਂ ਕੀਤਾ। ਸੋ ਇਹ ਕੇਸ ਦੀ ਮੰਗ ਕਰ ਰਹੇ ਆ ਕਿ FIR ਜਦੋਂ ਤੱਕ ਰਵਨੀਤ ਬਿੱਟੂ ਤੇ ਦਰਜ ਨਹੀਂ ਹੁੰਦੀ, ਉਦੋਂ ਤੱਕ ਅਸੀਂ ਜਾਨ ਨਹੀਂ ਛੱਡਾਂਗੇ। ਤੇ ਕਮਿਸ਼ਨ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਹੱਥ ਠੋਕਾ ਨਾ ਬਣੋ, ਇਹਦੇ ਖਿਲਾਫ ਕਾਰਵਾਈ ਕਰੋ। ਮਤਲਬ ਕਿ ਰਵਨੀਤ ਬਿੱਟੂ ਵਾਲਾ ਜਿਹੜਾ ਮੁੱਦਾ ਉਹ ਅੱਗੇ ਵੀ ਚੱਲੇਗਾ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਉਦੋਂ ਤੱਕ ਲਈ ਬਹੁਤ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ, ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।